ਇਹ ਜੀ ਅਸੀਂ ਇਹੀ ਹਾਲ ਆ ਕੇ ਦਿਖਾਣੇ ਵੀ ਨਾ ਪਥਰੇਰਾ ਆਪਾਂ ਕਹਿੰਦੇ ਆ, ਮੈਂ ਵੀ ਕਹਿੰਦਾ, ਤੁਸੀਂ ਵੀ ਕਹਿੰਦੇ, ਸਾਰੇ ਕਹਿੰਦੇ ਆ ਵੀ ਬਾਰਿਸ਼ ਜਿਹੜੀ ਹੈ ਨਾ ਰਹਿਮਤ ਆ। ਹਾਂ, ਇੱਧਰ ਰਾਣਾ ਸਾਹਿਬ ਦੇ ਕੋਲ ਆਇਆ ਮੈਕ ਵੀ ਜਿਹੜਾ ਤੇਰੀ ਆਵਾਜ਼ ਵੀ ਆਵੇ। ਆ ਜਾਓ ਇੱਥੇ ਆ ਜਾਓ। ਪਹਿਲਾਂ ਤਾਂ ਤੁਸੀਂ ਇਹ ਦਿਖਾਓ ਨਾ ਵੀ ਸਾਨੂੰ, ਬਾਅਦ ਵਿੱਚ ਗੱਲ ਕਰਦੇ ਵੀ ਕੀ ਕੀ ਨੁਕਸਾਨ ਹੋਇਆ ਉਹ ਦੱਸੋ। ਕੀ ਕੁਛ ਡਿੱਗਿਆ? ਸਾਡੇ 4 ਕੋਠੇ ਸੀ ਆ ਜਿਹੜੇ, ਹਾਂ ਸਾਰੇ ਡਿੱਗੇ 4 ਦੇ 4 ਬਾਰਿਸ਼ ਨਾਲ। ਹੂੰ ਆ ਪਲੇਟਾਂ ਲਾਈਆਂ ਸੀ, ਹੂੰ ਪਲੇਟਾਂ ਸਾਡੀਆਂ ਬਹਿ ਗਈਆਂ, ਸਾਰੀਆਂ ਬਾਹਰ ਟੁੱਟਣ ਤੋਂ ਬਚ ਗਈਆਂ। ਅੱਛਾ ਉਹ ਸਾਰਾ ਸਕੂਲ ਦੁਬਾਰਾ ਸਾਰਾ ਸਾਨੂੰ ਨਵੇਂ ਸਿਰੇ ਤੋਂ ਦੁਬਾਰਾ ਫਿੱਟ ਕਰਨਾ ਪੈਣਾ, ਸਾਰਾ ਜਿੰਨਾ ਵੀ ਹੈਗਾ। ਇਹ ਦੀਵਾਰਾਂ ਸਾਰੀਆਂ ਦੁਬਾਰਾ ਹਾਲ ਸਾਰਾ ਮੁਕੰਮਲ ਦੁਬਾਰਾ ਨਵਾਂ ਤਿਆਰ। ਹਾਂਜੀ, ਸਭ ਤੋਂ ਪਹਿਲਾਂ ਤੇ ਜੀ अस्सलाम वालेकुम, सत श्री अकाल। किद्दां जी सारे वीर? उम्मीद करदा कि तुसीं सारे वधिया होवोगे। रब सारिਆਂ ਦੇ ਉੱਤੇ ਆਪਣੀ ਰਹਿਮਤ ਕਰੇ। मैं जी ਤੁਹਾਡਾ ਵੀਰ ਰਾਣਾ ਖਾਲਦ ਮਕਬੂਲ ਤੇ ਮੇਰੇ ਨਾਲ ਇਸ ਟਾਈਮ ਖਲੋਤੇ ਆ ਜੀ ਰਾਣਾ ਅਸਲਮ ਖਾਨ ਵਕਾਰ ਸਾਹਿਬ। ਹਾਜ਼ਰ ਆ ਤੁਹਾਡੀ ਖਿਦਮਤ ਦੇ ਵਿੱਚ ਇੱਕ ਨਵੀਂ ਵੀਡੀਓ ਨਵੇਂ ਵਲੌਗ ਦੇ ਨਾਲ। ਜੀ ਆਇਆਂ ਨੂੰ ਕਹਿੰਦੇ ਆ ਜੀ ਸਤ ਬਿਸਮਿਲ੍ਲਾ। ਅਸੀਂ ਨਾ ਜਦੋਂ ਗਰਮੀ ਪੈਂਦੀ ਹੈ ਨਾ ਬਹੁਤੀ, ਤਾਂ ਫਿਰ ਹਰ ਬੰਦਾ ਨਾ ਇੱਕ ਦੁਆ ਕਰਦਾ ਕਿ ਰੱਬਾ ਮੀਂਹ ਦੇ ਦੇ, ਰੱਬਾ ਮੀਂਹ ਦੇ ਦੇ। ਤੇ ਮੀਂਹ ਨੂੰ ਹਰ ਬੰਦਾ ਨਾ ਰਹਿਮਤ ਕਹਿੰਦਾ ਆ ਵੀ ਇਹ ਰਹਿਮਤ ਹੈਗੀ ਆ, ਪਰ ਮੈਂ ਕਹਿੰਦਾ ਆ ਵੀ ਰਹਿਮਤ ਵੀ ਉੱਥੇ ਤੱਕ ਚੰਗੀ ਹੁੰਦੀ ਆ ਵੀ ਜਿੱਥੇ ਤੱਕ ਉਹ ਜ਼ਹਿਮਤ ਨਾ ਬਣ ਜਾਵੇ। ਕੋਈ ਵੀ ਆ ਬੰਦਾ ਖੁਰਾਕ ਖਾਂਦਾ, ਰਾਣਾ ਸਾਹਿਬ ਕੋਈ ਸ਼ਾਇਦ ਬੰਦਾ ਖਾਂਦਾ ਜ਼ਿਆਦਤੀ ਜਿਹੜੀ ਆ ਉਹ ਨੁਕਸਾਨ ਦਿੰਦੀ। ਹੁਣ ਇੱਕ ਬੰਦਾ ਮੇਰੇ ਚ ਗੁੰਜਾਇਸ਼ ਸੀ 2-3 ਕੇਲੇ ਖਾਣ ਦੀ ਆ, ਤੇ ਜਦੋਂ ਮੈਂ 5-6 ਖਾ ਦੇਣੇ ਆ ਤੇ ਫਿਰ ਮੈਨੂੰ ਉਲਟੀਆਂ ਹੀ ਲੱਗਣੀਆਂ ਨਾ, ਤੇ ਫਿਰ ਮੈਂ ਬਿਮਾਰ ਵੀ ਹੋਣਾ। ਇਸੇ ਤਰ੍ਹਾਂ ਹੀ ਜੀ ਸਾਡੇ ਮੀਂਹ ਦਾ ਸਿਲਸਿਲਾ ਸ਼ੁਰੂ ਆ। ਅੱਜ 8 ਸੌਣ ਹੋ ਗਈ ਆ, ਤੇ ਪਹਿਲੀ ਸੌਣ ਤੋਂ ਵੀ ਇੱਕ ਦਿਨ ਪਹਿਲਾਂ ਤੋਂ ਇਹ ਕੰਮ 14 ਤਰੀਕ ਤੋਂ ਨਾ ਜੀ ਜੁਲਾਈ ਦੀ ਤੋਂ ਇਹ ਕੰਮ ਸ਼ੁਰੂ ਆ। ਤੇ ਇੱਕ ਦਿਨ ਛੱਡ ਕੇ ਦੂਜੇ ਦਿਨ ਇਹ ਜਿੱਦਾਂ ਕਿ ਪਹਿਲਾਂ ਤੁਹਾਨੂੰ ਦਿਖਾਇਆ ਵੀ ਰਾਣਾ ਅਸਲਮ ਖਾਨ ਵਕਾਰ ਸਾਹਿਬ ਦਾ ਵੀ ਕੋਠਾ ਗਿਰ ਗਿਆ, ਹੋਰ ਵੀ ਪਿੰਡ ਦੇ ਵਿੱਚ ਬੜੇ ਨੁਕਸਾਨ ਹੋਏ ਆ। ਅੱਜ ਅਸੀਂ ਗੱਲ ਕਰਾਂਗੇ ਵੀ ਇਹਦੇ ਵਿੱਚ ਕਿਹੜਾ ਕਿਹੜਾ ਬੰਦਾ ਜਿਹੜਾ ਆ, ਕਿਹੜਾ ਕਿਹੜਾ ਤਬਕਾ ਜਿਹੜਾ ਆ ਉਹਨੂੰ ਫਾਇਦਾ ਹੁੰਦਾ ਆ ਤੇ ਕਿਹੜੇ ਕਿਹੜੇ ਨੂੰ ਨੁਕਸਾਨ ਹੁੰਦਾ। ਦੇਖੋ ਜੀ, ਖੜੀ ਫਸਲਾਂ ਕੁਛ ਐਸੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਅਗਰ ਬਾਰਿਸ਼ ਜਿਹੜੀ ਆ ਨਾ ਹਿਸਾਬ ਦੀ ਪਵੇ ਨਾ ਤੇ ਉਹ ਰਹਿਮਤ ਹੁੰਦੀ ਆ, ਉਹ ਬਹੁਤ ਚੰਗੀ ਹੁੰਦੀ ਆ। ਪਰ ਬਹੁਤ ਸਾਰੀ ਫਸਲਾਂ ਵਾਸਤੇ ਵੀ, ਕਿਸਾਨਾਂ ਵਾਸਤੇ, ਜ਼ਿਮੀਂਦਾਰਾਂ ਵਾਸਤੇ, ਹੋਰ ਕਾਰੋਬਾਰੀ ਹਜ਼ਰਾਤ ਵੀ ਆ, ਜਿੱਦਾਂ ਭੱਠੇ ਵਾਲੇ ਬੇਲੀ ਹੋ ਗਏ ਜਿੰਨੇ ਵੀ ਹੈ, ਉਹਨਾਂ ਵਾਸਤੇ ਵੀ ਬੜਾ ਨੁਕਸਾਨ ਦਿੰਦੀ ਹੈਗੀ ਆ। ਮਿਸਾਲ ਤਾਂ ਤੁਸੀਂ ਸੁਣੀ ਹੋਣੀ ਆ ਵੀ ਆ ਟਾਂਡਿਆਂ ਵਾਲੀ ਬਚਦੀ ਆ ਜਾਂ ਭਾਂਡਿਆਂ ਵਾਲੀ ਬਚਦੀ, ਪਰ ਬਾਜ਼ ਦਫਾ ਇਦਾਂ ਹੁੰਦਾ ਵੀ ਟਾਂਡੇ ਵਾਲੀ ਵੀ ਰਗੜੀ ਜਾਂਦੀ ਹੈ ਤੇ ਬਾਈ ਜੀ ਭਾਂਡੇ ਵਾਲੀ ਵੀ ਰਗੜੀ। ਸਾਡੇ ਇੱਥੇ ਹਾਲ ਜੀ ਅੱਜ ਕੱਲ ਇਦਾਂ ਦਾ ਹੀ ਹੋਇਆ ਵੀ ਮੈਂ ਆ ਜ਼ਮੀਨ ਜਿਹੜੀ ਆ ਤੁਹਾਡੇ ਸਾਹਮਣੇ ਰਾਣਾ ਸਾਹਿਬ ਆ ਨਹੀਂ ਜਿਹੜੀ ਪਈ ਵਗੀ, ਇਹ ਪਹਿਲਾਂ ਮੈਂ ਇਹਦੇ ਵਿੱਚ ਨਾ ਜੀ ਡਿਸਕਾਂ ਮਰਾਈਆਂ ਸੀਗੀਆਂ 5-6 ਦਿਨ ਪਹਿਲਾਂ। ਮੀਂਹ ਪੈ ਗਿਆ ਦੁਬਾਰਾ, ਫਿਰ ਕੱਲ ਜੀ ਇਹਨੂੰ ਫਿਰ ਹਲ ਮਰਾਏ ਸੀਗੇ ਤੇ ਅੱਜ ਫਿਰ ਫੋਨ ਤੇ ਕਹਿ ਕੇ ਮਰਵਾਏ ਸੀ ਹਲ ਵੀ। ਹਾਂਜੀ, ਉਹ ਵੀ ਫੋਨ ਤੇ ਕਹਿ ਕੇ ਮਰਾਏ ਵੀ ਯਾਰ ਇਹਨੂੰ ਫੇਰ ਦੇ, ਤੇ ਉਹ ਫੇਰ ਕੇ ਗਿਆ ਵਿਚਾਰਾ। ਤੇ ਅੱਜ ਫੇਰ ਜਿਹੜਾ ਨਾ ਜੀ ਸੁਬਾਹ ਇਹਦੇ ਤੇ ਮੀਂਹ ਪੈ ਗਿਆ ਤੇ ਰਾਣਾ ਸਾਹਿਬ ਅੱਜ ਫੇਰ ਡੇਰੇ ਸੀਗੇ। ਖੈਰ ਉੱਥੇ ਦੁਕਾਨਾਂ 'ਚ ਚਲੇ ਗਏ ਸੀ, ਉੱਥੇ ਲੈਦੀ ਗੱਲ ਹੈਗੀ ਆ। ਦੂਜੀ ਜਿਹੜੀ ਫਸਲਾਂ ਹੈਗੀਆਂ ਆ, ਮੈਂ ਆਮ ਜ਼ਿਮੀਂਦਾਰ ਆਪਣੇ ਵੀਰਾਂ ਭਰਾਵਾਂ ਨਾਲ ਇਹ ਰਾਣਾ ਸਾਹਿਬ ਗੱਲ ਕਰੂੰਗਾ ਵੀ ਤਿਲ ਸਾਡੇ ਇੱਥੇ ਹੁਣ ਜ਼ਿਆਦਾਤਰ ਜਿਹੜੀ ਬਿਜਾਈ ਹੋਈ ਆ ਨਾ ਤਿਲਾਂ ਦੀ ਹੈਗੀ ਆ। ਤਿਲਾਂ ਦੇ ਵਿੱਚ ਵੀ ਇਹ ਹਾਲ ਹੈਗਾ ਆ ਵੀ ਬਾਰਿਸ਼ ਤੋਂ ਫੌਰਨ ਬਾਅਦ ਇੱਕ ਮੱਖੀ ਜੀ ਆ ਜਾਂਦੀ ਰਾਣਾ ਸਾਹਿਬ, ਬੜਾ ਨੁਕਸਾਨ ਕਰਦੀ ਆ। ਤੇ ਜ਼ਿਮੀਂਦਾਰ ਭਰਾਓ ਉਹਦੇ ਤੇ ਇਹ ਚਾਹੀਦਾ ਤੁਹਾਨੂੰ ਵੀ ਸਪਰੇਅ ਜਿਹੜੀ ਆ ਨਾ, ਜਾਂ ਬਾਰਿਸ਼ ਖਤਮ ਹੁੰਦੀ ਆ ਨਾ, ਮੌਸਮ ਥੋੜਾ ਜਿਹਾ ਸਹੀ ਹੁੰਦਾ ਤੇ ਸਪਰੇਅ ਜ਼ਰੂਰ ਕਰਿਓ। ਅਮਾਈਨੋ ਐਸਿਡ ਦਾ ਸਪਰੇਅ ਜ਼ਰੂਰ ਕਰਿਓ। ਮੌਸਮ ਦੀ ਤਬਦੀਲੀ ਦੀ ਵਜ੍ਹਾ ਤੋਂ ਵੀ ਤਿਲ ਬਿਮਾਰ ਹੋ ਜਾਂਦੇ ਆ, ਬੜੀ ਨਾਜ਼ੁਕ ਵਾਈ ਹੈਗੀ ਆ। ਨਰਮੇ ਵਾਲਿਆਂ ਦਾ ਵੀ ਵਿਚਾਰਿਆਂ ਦਾ ਇਹੀ ਹਾਲ ਹੈਗਾ ਯਾਰ, ਰੇਟ ਥੱਲੇ ਹੋ ਗਿਆ ਹੋਇਆ ਹੈ, ਨਰਮਾ ਗੱਡਿਆ ਹੋਇਆ, ਪੈਦਾਵਾਰ 'ਚ ਵੀ ਬੜਾ ਨੁਕਸਾਨ ਆ। ਤੇ ਦੂਜਾ ਜਿਹੜਾ ਸਭ ਤੋਂ ਮੈਂ ਤੁਹਾਨੂੰ ਦਿਖਾਣਾ, ਆਹ ਮੇਰੀਆਂ ਕੱਚੀਆਂ ਕੰਧਾਂ ਹੈਗੀਆਂ, ਆਹ ਅੱਜ ਦੀ ਬਾਰਿਸ਼ ਦੀ ਵਜ੍ਹਾ ਤੋਂ ਆ ਦੇਖੋ ਤੁਸੀਂ ਵੀ, ਆਹ ਉੱਪਰੋਂ ਇੰਨੀ ਹਲੇ ਤੱਕ ਇਹ ਗਿੱਲੀ ਪਈ ਆ ਰਾਣਾ। 4-4 ਫੁੱਟ ਜਿਹੜਾ ਹੋਗਾ, 4-4 ਫੁੱਟ 4 ਫੁੱਟ ਦਾ ਨਾ ਪੂਰੇ ਦਾ, 4-4 ਫੁੱਟ ਜਿਹੜਾ ਨਾ ਇਹ ਨੁਕਸਾਨ ਹੈਗਾ ਆ। ਪੱਕੀ ਦੇ ਜਿਹੜੀ ਆਹ ਕੋਠਾ ਹੈ ਇਹਦੀ ਪਰਲੀ ਸਾਈਡ। ਤੇ ਸਭ ਤੋਂ ਵੱਡਾ ਨੁਕਸਾਨ ਜਿਹੜਾ ਸਾਡੇ ਨਾਲ ਤੁਹਾਨੂੰ ਪਤਾ ਹੈਗਾ ਵੀ ਬਸ਼ੀਰ ਉਹ ਹੁੰਦਾ ਆ, ਤੇ ਉਹਦੇ ਉਹ ਕੋਠੇ ਮੇਰੇ ਤਾਏ ਦਾ ਜਿਹੜਾ ਉਹ ਪਰਲਾ ਉਹ ਡੇਰਾ ਨਾ ਜੀ, ਉਹ ਪਰਲਾ ਆਹ ਡੇਰਾ, ਇਹ ਮੇਰੇ ਤਾਏ ਦਾ ਡੇਰਾ। ਤੇ ਮੈਂ ਅੱਗੇ ਵੀ ਤੁਹਾਡੀ ਗੱਲ ਕਰਾਈ ਆ ਸ਼ਮਸ਼ਾਦ ਨੂੰ, ਤੁਸੀਂ ਜਾਣਦੇ ਹੋਣੇ ਆ ਮੇਰੀ ਵੀਡੀਓ ਰਾਹੀਂ। ਮੇਰਾ ਪਤਰੇਰ ਆ ਨੁੱਛੀ ਨੰਬਰਦਾਰ ਆ ਖੁਰਸ਼ੀਦ, ਉਹ ਮੇਰਾ ਪਤਰੇਰ ਆ, ਉਹਨਾਂ ਦਾ ਡੇਰਾ ਉਹ। ਤੇ ਉਹਨਾਂ ਦਾ ਬੜਾ ਨੁਕਸਾਨ ਹੋਇਆ ਆ ਵੀ 5-4 ਕੋਠੇ ਜਿਹੜੇ ਆ ਨਾ, ਮੈਨੂੰ ਪਤਾ ਲੱਗਿਆ ਵੀ ਰਾਣਾ ਸਾਹਿਬ ਡਿੱਗੇ ਹੋਏ ਆ। ਮੈਂ ਦੇਖੇ ਕੋਈ ਨਹੀਂ, ਤੇ ਉਧਰ ਨੂੰ ਚੱਲਦੇ ਆ। ਉਸ ਤੋਂ ਪਹਿਲਾਂ ਜੇ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਗੱਲਬਾਤ ਹੈ ਜੀ ਕਰਨਾ। ਦੇਖੋ ਇੱਕ ਨਾ ਕਹਾਵਤ ਆ ਵੀ ਜਿਹਦੇ 'ਚ ਕਹਿੰਦੇ ਵੀ 3 ਜਿਹੜੀਆਂ ਨਾ ਛਾਵਾਂ ਬਾਰਿਸ਼ ਨਹੀਂ ਮੰਗਦੀਆਂ ਹੈ, ਵੀ ਜਿਹਦੇ 'ਚ ਇੱਕ ਯਾਨੀ ਕਿ ਗਾੜੀਬਾਨ ਆਖਰ ਯਾਨੀ ਕਿ ਗੱਡਾ ਚਲਾਣੇ ਵਾਲਾ, ਬੱਕਰੀ ਵੀ ਵੈਸੇ ਬਾਰਿਸ਼ ਤੋਂ ਜਿਹੜਾ ਵਾ ਨਾ ਚਾਲੂ ਹੁੰਦੀ ਹੈ। ਤੇ ਪਹਿਲੇ ਦੌਰ 'ਚ ਭਾਂਡੇ ਬਣਾਉਣੇ ਵਾਲੇ ਸੀ ਜਿਹੜੇ ਘੁਮਾਰ, ਉਹ
ਤੇ ਹੁਣ ਅੱਜ ਕੱਲ ਦੇ ਦੌਰ 'ਚ ਭੱਠੇ ਵਾਲੇ ਜਿਹੜੇ ਆ ਹੈਂ ਉਹਨਾਂ ਦੀ ਇਹੀ ਹੁੰਦੀ ਹੈ ਕੋਸ਼ਿਸ਼ ਕਿ ਬਾਰਿਸ਼ ਜਿਹੜੀ ਹੈ ਨਾ ਘੱਟ ਤੋਂ ਘੱਟ ਹੋਵੇ, ਵੀ ਇੰਨੀ ਕੁ ਹੋਵੇ ਜਿਹੜਾ ਕਿ ਨਾ ਹੁਣ ਇਹ ਹੈ ਕਿ ਜਦੋਂ ਜ਼ਿਆਦਾ ਬਾਰਿਸ਼, ਤੀਸਰੀ ਵੱਡੀ ਬਾਰਿਸ਼ ਹੋ ਗਈ ਆ ਐਤਕੀ। ਪਹਿਲੇ ਪਿਛਲੇ ਸਾਲ ਮੇਰੇ ਖਿਆਲ ਇੱਕ ਅੱਧੀ ਸ਼ਾਇਦ ਬਾਰਿਸ਼ ਵੱਡੀ ਹੋਈ ਹੋਵੇ, ਐਤਕੀ ਜਿਹੜਾ ਨਾ 10 ਦਿਨਾਂ 'ਚ ਤੀਸਰੀ ਵੱਡੀ ਬਾਰਿਸ਼ ਹੋ ਗਈ ਹੈ ਤੇ ਬਹੁਤ ਤਕੜੀ ਬਾਰਿਸ਼ ਜਿਹੜੀ ਬਹੁਤ ਤੇਜ਼ ਬਾਰਿਸ਼ ਸੀ ਤੇ ਇਹਦੇ 'ਚ ਹੁਣ ਬਹੁਤ ਸਾਰਾ ਨੁਕਸਾਨ ਜਿਹੜਾ ਵਾ ਨਾ ਇਹ ਫਸਲਾਂ ਵਾਲੀ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਹੁਣ ਉਹ ਆਪਣੇ ਦੋਸਤ ਹੈਗੇ ਆ ਸਈਦ ਤੂਰ ਸਾਹਿਬ, ਉਹਨਾਂ ਨਾਲ ਮੇਰੀ ਕੱਲ ਗੱਲ ਹੋਈ ਸੀ, ਉਹ ਕਪਾਹ ਦੀ ਕਰਾ ਰਹੇ ਸੀ। ਮੈਂ ਕਿਹਾ ਵੀ ਕਿਸ ਤਰ੍ਹਾਂ, ਉਹਨੇ ਕਿਹਾ ਜੀ ਕਾਫੀ ਨੁਕਸਾਨ ਹੋਇਆ ਵਾ, ਹੁਣ 10 ਕਮਾਣ ਜਿਹੜਾ ਨਾ ਇਹ ਸਵਾਰੇ ਦੀ ਹੋਏਗੀ ਤੇ ਇਸ ਤਰ੍ਹਾਂ ਹੀ ਰਾਣਾ ਸਾਹਿਬ ਰੇਟ ਵੀ ਘਟ ਜਾਂਦਾ ਨਾ, ਰੇਟ ਵੀ ਉਹ 5000 ਦੱਸ ਰਹੇ ਸੀ। ਬਾਕੀ ਕਾਸ਼ਫ ਅਬਦੁੱਲਾ ਆਪਣਾ ਵੇਲੀ ਕਾਸ਼ੀ, ਉਸ ਨੂੰ ਵੀ ਉਹ ਵੀ ਕਹਿ ਰਹੇ ਸੀ ਵੀ ਕਪਾਹ ਦਾ ਕਾਫੀ ਜਿਹੜਾ ਨਾ ਬੰਦਾ ਵਾ, ਕਪਾਹ ਦੇ ਤੇਲਾਂ ਦੇ ਤੇ ਤੁਸੀਂ ਹੁਣ ਜ਼ਿਮੀਦਾਰ ਹੈ ਹੀ ਆ ਹੈਂ, ਤੇ ਤੇਲਾਂ ਦੀ ਫਸਲ ਦਾ ਵੀ ਇਹ ਫਿਰ ਮੱਕੀ ਜਿਹੜੀ ਹੈ ਨਾ, ਮੱਕੀ ਲੇਟ ਹੋ ਗਈ। ਮੱਕੀ ਆਮ ਤੌਰ ਤੇ ਸਾਡੇ ਹਰ ਬੰਦਾ ਜ਼ਿਹਨ 'ਚ ਬਣਾਈ ਬੈਠਾ ਸੀ ਵੀ ਮੈਂ ਯਕਮ ਤੋਂ ਤਿਆਰੀ ਸ਼ੁਰੂ ਕਰਨੀ ਆ, ਮੈਂ 15 ਨੂੰ ਨਾ ਮੱਕੀ ਬੀਜ ਲੈਣੀ ਆ ਤੇ ਮੱਕੀ ਦੀ ਜਿਹੜੀ ਮੈਨੂੰ ਸੂਰਤ ਹਾਲ ਨਜ਼ਰ ਆ ਰਹੀ, ਮੈਨੂੰ ਲੱਗਦਾ ਕਿ 5 ਤਰੀਕ ਤੋਂ ਪਹਿਲੇ ਨਾ ਮੱਕੀ ਬੀਜਣ ਦੀ ਕੋਈ ਸੂਰਤ ਹਾਲ ਬਣੇ। ਬਿਲਕੁਲ। ਆ ਜਿਹੜੀ ਆਪਣੀਆਂ ਪਰਾਂ ਆ ਮੈਂ ਤੁਹਾਨੂੰ ਦਿਖਾਈ ਆ ਜ਼ਮੀਨ ਜਿਹੜੀ ਆ ਆਪਣੀ ਵਾਹੀ ਪਈ ਆ, ਇਹਦੇ ਵਿੱਚ ਮੱਕੀ ਲਾਣੀ ਸੀ, ਮੇਰਾ ਜ਼ਿਹਨ ਸੀ ਵੀ 20 ਤਰੀਕ ਤੋਂ ਬਾਅਦ ਇਹਦੇ ਚ ਲਾ ਦੂੰਗਾ। ਹੁਣ ਦੇਖੋ ਨਾ ਖਰਚਾ ਵੀ ਵੱਧ ਗਿਆ ਰਾਣਾ ਸਾਹਿਬ, ਉੱਤੋਂ ਰੇਟ ਕੋਈ ਨਹੀਂ, ਅੱਗੇ ਬਾਜ਼ਾਰ ਦਾ ਵੀ ਨਹੀਂ ਨਾ ਹਿਸਾਬ ਹੈਗਾ। ਆ 3 ਬੁਆਈਆਂ ਯਾਨੀ ਕਿ 3 ਬੁਆਈਆਂ, ਹੁਣ ਫੇਰ ਇੱਕ ਵਾਰੀ ਫੇਰ ਬੁਆਣੀ ਪੈ ਗਈ ਹੈ। ਉਹ ਜੀ ਸੁੱਕੀ ਵਾਹੀਏ ਨਾ ਜ਼ਮੀਨ ਨੂੰ ਫਾਇਦਾ ਹੁੰਦਾ, ਜਿਹੜੀ ਇੰਜ ਗਿੱਲੀ ਬਾਣੀ ਫਿਰ ਅੱਛਾ ਇੱਕ ਜਿਹੜਾ ਸਾਰਿਆਂ ਤੋਂ ਬੜਾ ਜਿਹੜਾ ਵਾ ਨਾ ਮਸਲਾ ਉਹ ਬਣਦਾ ਡੰਗਰਾਂ ਦਾ। ਹਾਂਜੀ ਹੁਣ ਅਸੀਂ ਨਾ ਜਦੋਂ ਸੋਚਦੇ ਆ ਨਾ, ਅਸੀਂ ਸੋਚਦੇ ਆ ਯਾਰ ਸਰਦੀਆਂ ਲਈ ਨਾ ਡੰਗਰ ਅਸੀਂ ਬੰਨਣੇ ਆ 2-4 ਮਹੀਨੇ, ਉਹ ਸਾਡੇ ਕੋਲ ਕੋਈ ਢਾਰਾ ਹੋਣਾ ਚਾਹੀਦਾ ਵਾ। ਗਰਮੀਆਂ 'ਚ ਅਸੀਂ ਦਿਨੇ ਬੰਨਣੇ ਆ, ਕੋਈ ਛਾਂ ਵਾਲਾ ਦਰਖਤ ਹੋਣਾ ਚਾਹੀਦਾ ਜਾਂ ਬਰਾਮਦਾ ਹੋਣਾ ਚਾਹੀਦਾ। ਲੇਕਿਨ ਅਸੀਂ ਨਾ ਇਹ ਕਦੇ ਵੀ ਯਾਨੀ ਕਿ ਕੋਈ ਬਹੁਤ ਤਕੜੇ ਫਾਰਮ ਵਾਲੇ ਕਰਦੇ ਹੁਣ ਕਰਦੇ, ਪਰ ਨਾਮ ਅਸੀਂ ਕਦੇ ਪਲੈਨਿੰਗ ਨਹੀਂ ਕਰਦੇ ਹਾਂ ਕਿ ਜਦੋਂ ਕੋਈ 2 ਦਿਨ ਮੁਸਲਸਲ ਬਾਰਿਸ਼ ਹੋਏਗੀ ਨਾ ਵੀ ਫਿਰ ਸਾਡੇ ਡੰਗਰਾਂ ਦਾ ਜਿਹੜਾ ਵਾ ਨਾ ਕੀ ਸੂਰਤ ਹਾਲ ਹੋਏਗੀ, ਵੀ ਉਹਨਾਂ ਨੂੰ ਪੱਠੇ ਵੀ ਗਿੱਲੇ ਹੋ ਜਾਂਦੇ ਆ ਤੇ ਜਗ੍ਹਾ ਵੀ ਗਿੱਲੀ ਹੋ ਜਾਂਦੀ ਆ ਤੇ ਦੁੱਧ ਇਸ ਕਰਕੇ ਬਹੁਤ ਘਟ ਜਾਂਦਾ ਵਾ ਡੰਗਰਾਂ ਦਾ। ਗਿੱਦੜਾਂ ਵਾਲਾ ਹਿਸਾਬ ਆ ਵੀ ਜਦੋਂ ਬਾਰਿਸ਼ ਪੈਂਦੀ ਕਹਿੰਦਾ ਸਵੇਰ ਕੋਠਾ ਬਣਾਉ, ਠੰਡ ਪੈਂਦੀ, ਅਸੀਂ ਵੀ ਜਦੋਂ ਮੀਂਹ ਪੈਂਦਾ ਕਹਿੰਦੇ ਇਹਨਾਂ ਦਾ ਕੋਈ ਇੰਤਜ਼ਾਮ ਕਰਾਂਗੇ। ਮੈਂ ਕਹਿੰਦਾ ਵੀ ਘਰਾਂ ਦੀਆਂ ਛੱਤਾਂ ਨਹੀਂ ਰਾਣਾ ਸਾਹਿਬ ਲਿਪੀਆਂ ਜਾਂਦੀਆਂ। ਆਪਾਂ ਚੱਲਦੇ ਆ ਉਧਰ ਜੀ, ਆਪਣੇ ਤਾਏ ਡੇਰੇ ਰਾਣਾ ਸਾਹਿਬ ਨੇ ਪਸ਼ੂਆਂ ਦੀ ਜਿਹੜੀ ਗੱਲ ਕੀਤੀ ਹੈ ਨਾ ਬਿਲਕੁਲ ਠੀਕ ਕੀਤੀ ਆ, ਵੀ ਪਸ਼ੂਆਂ ਦਾ ਅਸੀਂ ਬਿਲਕੁਲ ਵੀ ਜਿਹੜਾ ਨਾ ਹੁਣ ਬੱਕਰੀ ਆ ਜਿਹੜੀ ਕਹਿੰਦੇ ਆ ਵੀ ਉਹਦਾ ਖੋਰ ਗਿੱਲਾ ਨਾ ਹੋਵੇ ਤਾਂ ਬਿਮਾਰ ਨਹੀਂ ਹੁੰਦਾ। ਹੁਣ ਮੀਂਹ ਦੇ ਵਿੱਚ ਜਿਨ੍ਹਾਂ ਨੇ ਤਾਂ ਪ੍ਰੋਪਰ ਜਿਨ੍ਹਾਂ ਦਾ ਕੋਈ ਇੰਤਜ਼ਾਮ ਹੈਗਾ ਉਹਨਾਂ ਦਾ ਠੀਕ ਆ, ਜਿਹੜਾ ਕੋਈ ਮੇਰੇ ਵਰਗਾ ਮਾੜਾ ਬੰਦਾ ਰਾਣਾ ਸਾਹਿਬ ਉਹਦਾ ਤਾਂ ਫਿਰ ਇਵੇਂ ਤੇ ਉਹ ਫਿਰ ਕਈ ਵਾਰੀ ਜਗ੍ਹਾ ਥੋੜੀ ਹੁੰਦੀ ਹੈ ਉੱਥੇ ਜ਼ਿਆਦਾ ਡੰਗਰ ਯਾਨੀ ਕਿ ਜਿਹੜਾ ਵਾ ਨਾ ਉੱਥੇ ਫਿਰ ਡੰਗਰ ਗਿੱਲਾ ਹੋਵੇ ਤੇ ਡੰਗਰ ਬਹਿੰਦੇ ਕੋਈ ਨਹੀਂ ਹੈ। ਜਦੋਂ ਡੰਗਰ ਨੇ ਬਹਿਣਾ ਨਹੀਂ ਹੈ ਤੇ ਉਹਨੂੰ ਰੈਸਟ ਨਹੀਂ ਆਣੀ ਹੈ ਤੇ ਫਿਰ ਉਹਦੇ 'ਚ ਜਿਹੜਾ ਸੂਣ ਵਾਲਾ ਡੰਗਰ ਆ ਉਹ ਵੀ ਤੰਗ ਆ ਤੇ ਜਿਹੜਾ ਦੁੱਧ ਵਾਲਾ ਡੰਗਰ ਆ ਉਹਦਾ ਵੀ ਦੁੱਧ ਅੱਧੋ ਅੱਧ ਜਿਹੜਾ ਨਾ ਘਟ ਜਾਂਦਾ ਵਾ। ਫਿਰ ਅਸੀਂ ਕਹਿੰਦੇ ਆ ਕਿ ਜੀ ਦੁੱਧ ਜਿਹੜਾ ਨਾ ਘਟ ਗਿਆ। ਹੁਣ ਇੱਕ ਬੰਦਾ ਵਾ ਉਹ ਸੌ ਹੀ ਨਾ ਸਕੇ ਹੈ ਤੇ ਉਹਦੇ ਕੰਮ ਦੀ ਕਾਰਗਰਦਗੀ ਕੀ ਰਹਿ ਜਾਣੀ ਆ। ਸਹੀ ਗੱਲ ਹੈ ਜੀ, ਸਹੀ ਗੱਲ। ਆ ਨਰਮਾ ਜੀ ਕਪਾਹ ਜਿਹੜੀ ਆ ਇਹਦਾ ਹੁਣ ਰੇਟ ਜਿਹੜਾ ਆ ਜੀ ਬਾਰਿਸ਼ ਦੀ ਵਜ੍ਹਾ ਨਾਲ 5000 ਰੁਪਏ ਤੇ ਆ ਗਿਆ ਹੋਇਆ। ਅੱਛਾ ਇਹਦੇ ਜੀ ਇੱਕ ਹੋਰ ਆ ਵਿੱਚ ਆ ਨਿੰਬਾਂ ਬੜੀਆਂ ਅੱਛੀਆਂ ਉੱਗੀਆਂ ਹੋਈਆਂ। ਹਾਂ ਹੈਗੇ ਆ ਜੀ, ਇਹਨਾਂ ਨੂੰ ਪੱਟ ਕੇ ਕਿਸੇ ਪਾਸੇ ਲਾਉਂਦੇ ਆ। ਸ਼ਜਰਕਾਰੀ ਵੀ ਸ਼ੁਰੂ ਹੋ ਗਈ ਹੋਈ ਆ। ਰਾਤੀ ਜਿਹੜੀ ਉਹ ਸਾਡੇ ਰੁੱਖ ਮਾਪਿਆਂ ਵਰਗੇ ਉਹਦੇ ਜੀ ਪੌਦੇ ਰਾਣਾ ਸਾਹਿਬ ਆ ਗਏ ਹੋਏ ਆ। ਅੱਛਾ ਸਕੂਲੇ ਪਹੁੰਚ ਗਏ ਹੋਏ ਆ। ਉਹ ਵੀ ਕੰਮ ਸ਼ੁਰੂ ਆ ਜੀ ਅਲਹਮਦੁਲਿਲਾ। ਹੁਣ ਜਿਹੜਾ ਆ ਉਹ ਜਿਹਨੂੰ ਜ਼ਰੂਰਤ ਆ ਜਾਂ ਜਿੱਥੇ ਪਿੰਡ ਦੇ ਵਿੱਚ ਲੋੜ ਆ ਉੱਥੇ ਉਹ ਲਾਏ ਜਾਣਗੇ। ਤੇ ਠੀਕ ਆ ਜੀ, ਆਓ ਤੁਹਾਨੂੰ ਉੱਥੇ ਜਾ ਕੇ ਗੱਲ ਕਰਦੇ ਆ ਆਪਣੇ ਤਾਏ ਦੇ ਡੇਰੇ ਪਹੁੰਚ ਕੇ। ਆਓ ਚੱਲੀਏ। ਨਾ ਕਿੱਧਰ ਮੇਰਾ ਭਤੀਜਾ ਜੀ। अस्सलाम वालेकुम। ਆ ਵੀ ਮੇਰਾ ਭਤੀਜਾ ਜੀ ਖੁਰਸ਼ੀਦ ਦਾ ਮੁੰਡਾ ਰਾਣਾ ਫੈਸਲ ਜੀ। ਕੀ ਹਾਲ ਹੈ? ਠੀਕ ਹੈ। ਆ ਮੇਰਾ ਪਤਰੇਰ ਆ ਜੀ। ਪਹਿਲਾਂ ਵੀ ਤੁਹਾਨੂੰ ਪਤਾ ਹੈਗਾ ਰਾਣਾ ਖੁਰਸ਼ੀਦ ਇਕਬਾਲ ਨੰਬਰਦਾਰ ਸਾਹਿਬ ਜੀ। ਕੀ ਹਾਲ ਚਾਲ ਹੈ ਜੀ? ਹੋਰ अस्सलाम ਕੀ ਹਾਲ? ਠੀਕ ਠਾਕ ਸ਼ੁਕਰ ਅਲਹਮਦੁਲਿਲਾ। ਉਹ ਕਿੱਧਰ ਗਿਆ? ਹੈਲੋ ਓਏ ਇੱਧਰ ਆ, ਇੱਧਰ ਆ ਓਏ, ਇੱਧਰ ਆ ਆ ਜਾ ਉਰਾ ਆ ਜਾ ਓਏ ਇੱਦਾਂ ਹੀ ਠੀਕ ਆ ਬਗਾ। ਦੱਸ ਲਓ ਜੀ। ਉਹ ਮੇਰਾ ਭਤੀਜਾ ਨਾ ਜੀ ਉਹ ਡਰ ਗਿਆ। ਉਹਨੇ ਕਿਹਾ ਲਓ ਜੀ ਕੰਮ ਜਿਹੜਾ ਕਰਦੇ ਦੇਖ ਕੇ ਨਾ ਸ਼ਾਇਦ ਵੀਡੀਓ ਦੇ ਵਿੱਚ ਕੈਮਰੇ ਨੂੰ ਪਿਸਤੌਲ ਸਮਝ ਕੇ ਭੱਜ ਗਿਆ। ਹਾਲਾਂਕਿ ਕੰਮ ਕਰਦੇ ਲੋਕੀ ਤਾਂ ਜਿਹੜਾ ਨਾ ਆਣੇ ਚਾਹੀਦੇ ਆ।
ਇਹ ਜੀ ਅਸੀਂ ਇਹੀ ਹਾਲ ਆ ਕੇ ਦਿਖਾਣੇ ਵੀ ਨਾ ਪਥਰੇਰਾ ਆਪਾਂ ਕਹਿੰਦੇ ਆ, ਮੈਂ ਵੀ ਕਹਿੰਦਾ, ਤੁਸੀਂ ਵੀ ਕਹਿੰਦੇ, ਸਾਰੇ ਕਹਿੰਦੇ ਆ ਵੀ ਬਾਰਿਸ਼ ਜਿਹੜੀ ਹੈ ਨਾ ਰਹਿਮਤ ਆ। ਹਾਂਜੀ ਹਾਂਜੀ ਹਾਂ ਇੱਧਰ ਰਾਣਾ ਸਾਹਿਬ ਦੇ ਕੋਲ ਆਇਆ ਮੈਕ ਵੀ ਜਿਹੜਾ ਤੇਰੀ ਆਵਾਜ਼ ਵੀ ਆਵੇ। ਆ ਜਾਓ ਇੱਥੇ ਆ ਜਾਓ। ਪਹਿਲਾਂ ਤਾਂ ਤੁਸੀਂ ਇਹ ਦਿਖਾਓ ਨਾ ਵੀ ਸਾਨੂੰ, ਉਹ ਬਾਅਦ ਵਿੱਚ ਗੱਲ ਕਰਦੇ ਵੀ ਕੀ ਕੀ ਨੁਕਸਾਨ ਹੋਇਆ ਉਹ ਦੱਸੋ। ਕੀ ਕੁਛ ਡਿੱਗਿਆ? ਹਾਂ ਨਾ ਸਾਡੇ 4 ਕੋਠੇ ਸੀ ਆ ਜਿਹੜੇ, ਹਾਂ ਆਹ ਸਾਰੇ ਡਿੱਗੇ 4 ਦੇ 4 ਬਾਰਿਸ਼ ਨਾਲ। ਹੂੰ ਆ ਪਲੇਟਾਂ ਲਾਈਆਂ ਸੀ, ਹੂੰ ਪਲੇਟਾਂ ਸਾਡੀਆਂ ਬਹਿ ਗਈਆਂ, ਸਾਡੀਆਂ ਬਾਹਰ ਟੁੱਟਣ ਤੋਂ ਬਚ ਗਈਆਂ। ਅੱਛਾ ਫਿਰ ਉਹ ਸਾਰਾ ਸਕੂਲ ਦੁਬਾਰਾ ਸਾਰਾ ਸਾਨੂੰ ਨਵੇਂ ਸਿਰੇ ਹੁਣ ਸੋਲਰ ਦੁਬਾਰਾ ਫਿੱਟ ਕਰਨਾ ਪੈਣਾ, ਸਾਰਾ ਜਿੰਨਾ ਵੀ ਹੈਗਾ। ਆ ਦੀਵਾਰਾਂ ਸਾਰੀਆਂ ਦੁਬਾਰਾ ਹਾਲ ਸਾਰਾ ਮੁਕੰਮਲ ਦੁਬਾਰਾ ਨਵਾਂ ਤਿਆਰ ਕਰਨਾ। ਅੱਛਾ ਇਹ ਦੀਵਾਰਾਂ ਜਿਹੜੀਆਂ ਸੀ ਕੱਚੀਆਂ ਸੀ? ਤਕਰੀਬਨ 14-15 ਲੱਖ ਰੁਪਏ ਦਾ ਨਾ ਜੀ। ਆ ਲਾ ਦਈਏ। ਲਾ ਦੇ। ਹਾਂ ਤੇ ਕਿੰਨਾ ਨੁਕਸਾਨ ਹੋ ਇਹ ਸਾਨੂੰ ਤਕਰੀਬਨ 14-15 ਲੱਖ ਰੁਪਏ ਦੁਬਾਰਾ ਲਾਉਣਾ ਪੈ ਗਿਆ ਫਿਰ। ਹਾਂਜੀ ਅੱਗੇ ਅਸੀਂ ਤਾਂ ਇੰਨੇ ਪੈਸੇ ਲਾਏ ਸੀ 14-15 ਲੱਖ ਰੁਪਇਆ, ਤੇ 14-15 ਸਾਨੂੰ ਦੁਬਾਰਾ ਲਾਉਣਾ ਪੈ ਗਿਆ ਇਹਦੇ ਤੇ ਫਿਰ। ਹਾਂਜੀ ਇਹ ਬਾਰਿਸ਼ ਨਾਲ ਸਾਡਾ ਨੁਕਸਾਨ, ਰਹਿਮਤ ਵੀ ਹੈ ਪਰ ਰਹਿਮਤ ਵੀ ਹੈ, ਦੋਵੇਂ ਗੱਲਾਂ ਹੈਗੀਆਂ ਇਹਦੇ ਚ। ਕਈਆਂ ਵਾਸਤੇ ਰਹਿਮਤ ਆ ਤੇ ਕਈ ਪਾਸੇ ਰਹਿਮਤ ਅੱਛਾ ਆ। ਇਹ ਤੁਹਾਡੇ ਖਿਆਲ 'ਚ ਇਹ ਕੋਠੇ ਡਿੱਗਣ ਦੀ ਨਾ, ਹਾਂਜੀ ਹਾਂਜੀ ਸਾਨੂੰ ਤਾਂ ਪਤਾ ਵੀ ਅਸੀਂ ਆਪਣੀ ਛੱਤ ਨਹੀਂ ਲਿਪੀ ਸੀ, ਉਹ ਕੁਤਾਈ ਸੀ। ਇਹ ਰਾਣਾ ਸਾਹਿਬ ਨਾ ਪਾਣੀ ਪੈ ਪੈ ਕੇ ਨੂੰ ਬਾਰਿਸ਼ ਸਾਰੇ ਦਿਨ ਰਾਤ ਆ ਉਧਰ ਬਾਰਿਸ਼ ਲੱਗੀ ਰਹੀ, ਬਾਰਿਸ਼ ਪੈ ਬਹਿ ਗਈਆਂ ਇਹਦੀਆਂ। ਤੇ ਇਹ ਕਿੰਨੇ ਵਜੇ ਡਿੱਗੇ ਕੋਠੇ? ਇਹ ਡਿੱਗੇ ਜੀ ਅਜ਼ਾਨਾ ਟਾਈਮ, ਜਿਹੜੀ ਪਿਛਲੀ ਬਾਰਿਸ਼ ਆਈ ਨਾ ਜਿਹੜੀ ਸਾਰੀ ਰਾਤ ਲੱਗੀ, ਜਿਹੜੀ ਸਾਰੀ ਰਾਤ ਸੀ? ਅੱਛਾ ਉਹਦੇ ਚ ਅਜ਼ਾਨਾ ਟਾਈਮ ਡਿੱਗੇ ਜੀ। ਅੱਛਾ 7:30 ਵਜੇ ਸਾਡਾ ਇੱਕ ਏਸੀ ਲੱਗਿਆ 2 ਲੱਖ ਰੁਪਏ ਦਾ, ਸਾਡਾ ਏਸੀ 2 ਟਨ ਦਾ, ਉਹ ਤਬਾਹ ਹੋ ਗਿਆ ਵਿੱਚ। ਹਾਂ ਉਹ ਵੀ ਗਿਆ, ਸਾਡਾ ਵਾਵਾ ਨੁਕਸਾਨ ਹੋਇਆ ਜੀ ਵਿੱਚ ਆ ਕੇ। ਹਾਂਜੀ ਨਹੀਂ ਰਾਣਾ ਸਾਹਿਬ ਇਹ ਉਦੋਂ ਹੀ ਡਿੱਗੇ ਹਾਂ ਉਸੇ ਦਿਨ ਹੀ, ਜਿਸ ਦਿਨ ਸਾਰੀ ਰਾਤ ਬਾਰਿਸ਼ ਨਹੀਂ ਪੈਂਦੀ ਰਹੀ ਹੈ। ਹਾਂਜੀ ਹਾਂਜੀ ਉਹ ਸਾਡਾ ਤਾਂ ਸਵੇਰੇ 7 ਵਜੇ ਜਿਹੜਾ ਵਾ ਨਾ ਗਿਰਿਆ ਵਾ, ਇਹਨਾਂ ਦੇ ਕਿਤੇ ਅਜ਼ਾਨ ਕਿਹੜੀ ਨਾ, ਕਿਉਂਕਿ ਉਹ ਪਾਣੀ ਮਸਲਸਲ ਜਿਹੜਾ ਵਾ ਨਾ ਪੈ ਰਿਹਾ ਸੀ ਤੇ ਉਹਦੀ ਵਜ੍ਹਾ ਤੋਂ। ਅੱਛਾ ਇਹ ਕੋਈ ਜੀ ਅੰਦਰ ਤਾਂ ਨਹੀਂ ਸੀ ਜਦੋਂ? ਨਹੀਂ ਅੰਦਰ ਬੰਦੇ ਕੋਈ ਨਹੀਂ ਸੀ, ਉਹ ਦੂਸਰੇ ਕੋਠੇ ਜਿਹੜੇ ਦੂਸਰੇ ਕੋਠੇ ਉਹਨਾਂ ਚ ਹੈਗੇ ਸੀ। ਇਹ ਯਾਨੀ ਕਿ ਇਹਦਾ ਸਮਾਨ ਛੱਤਾਂ ਟਪਕ ਰਹੀਆਂ ਸੀ? ਸਮਾਨ ਸਮੂਨ ਪਿਆ ਸੀ ਕਾਨਾ, ਇਹ ਦੀਵਾਰਾਂ ਬਹਿ ਗਈਆਂ ਨਾਲ। ਅੱਛਾ ਅੱਛਾ ਯਾਨੀ ਕਿ ਛੱਤਾਂ ਨਹੀਂ ਟਪਕ ਰਹੀਆਂ ਸੀ? ਛੱਤਾਂ ਨਹੀਂ ਟਪਕੀਆਂ, ਦੀਵਾਰਾਂ ਬਹਿ ਕੇ ਸਾਰੀਆਂ ਕੰਧਾਂ ਹੀ ਬਹਿ ਥੱਲੇ, ਉੱਤੋਂ ਛੱਤਾਂ ਬਹਿ ਗਈਆਂ, ਦੀਵਾਰਾਂ 2 ਤਾਂ ਵੈਸੇ ਡਿੱਗ ਗਈਆਂ ਬਾਹਰ। ਇਹ ਤੁਸੀਂ ਪੂਰਾ ਦੇਖਿਆ ਫਿਰ ਦੀਵਾਰਾਂ ਨੂੰ ਵੀ ਕਿਸ ਤਰ੍ਹਾਂ ਯਾਨੀ ਕਿ ਜਿਹੜਾ ਵਾ ਨਾ ਨਿਕਲ ਰਹੀਆਂ ਨੀਚੋਂ ਤੇ ਉੱਪਰੋਂ ਆ ਰਹੇ ਗਾਡਰ ਚੜ ਰਹੇ ਜੀ। ਦੁਬਾਰਾ ਫਿਰ ਉਹ ਜੱਕ ਜੁਕ ਲਾ ਕੇ ਕੋਈ ਗਾਡਰ ਚੱਕੇ, ਅਸੀਂ ਫਿਰ ਸਲੈਪਾਂ ਪਲੇਟਾਂ ਪਲੂਟਾਂ ਬਚਾਈਆਂ, ਸੋਲਰ ਪਲੇਟਾਂ ਲੱਗੀਆਂ ਸੀ ਉੱਤੇ। ਅੱਛਾ ਅੱਛਾ ਉਹ ਫਿਰ ਬਚਾਈਆਂ, ਕੋਸ਼ਿਸ਼ ਟੁੱਟਾ। ਉਹ ਦਿਖਾਓ ਨਾ ਮਖਾਲਾ ਸਾਹਿਬ ਕਿ ਉਹ ਦੇਖੋ ਉਹ ਸਾਰਾ ਦੀਵਾਰਾਂ ਦਾ ਪਾਣੀ ਲੱਗੀਆਂ ਕਿਸ ਸਾਡੀਆਂ ਤਰ੍ਹਾਂ ਸਟੋਰ ਤੱਕ ਪਲੇਟਾਂ। ਹਾਂ ਹਾਂ ਹਾਂਜੀ ਉਹ ਦੀਵਾਰਾਂ ਜਿਹੜੀਆਂ ਨਾ ਇਹ ਸਾਡੀਆਂ ਪਲੇਟਾਂ ਲੱਗੀਆਂ, ਇਹ ਸਾਰੀਆਂ ਜੀ। ਸਾਰੀ ਛੱਤਾਂ ਤੇ ਨਾ ਹਾਂਜੀ ਇੰਜੀ ਪਲੇਟਾਂ ਲੱਗੀਆਂ। ਹਾਂਜੀ ਜਿਹੜੀਆਂ ਛੱਤਾਂ ਡਿੱਗੀਆਂ ਨਾ ਇਹਨਾਂ ਤੇ ਪਲੇਟਾਂ ਲੱਗੀਆਂ। ਹਾਂ ਸਾਰੀਆਂ ਤੇ ਇੰਜੀ ਸੀ। ਹਾਂਜੀ ਉਹ ਐਂਗਲ ਵੀ ਦਿਖਾਓ ਖਾਲੀ, ਉਹ ਦੇਖੋ ਐਂਗਲ ਖਾਲੀ ਸਾਰੇ ਡਿੱਗੇ ਪਏ। ਅੱਛਾ ਇੱਕ ਹੋਰ ਆ ਹਾਂਜੀ ਖਾਲੇ, ਤੇ ਸਾਡੇ ਤਾਂ ਇਹ ਸੀ ਨਾ, ਕੁਝ ਦੋਸਤ ਕਹਿ ਰਹੇ ਸੀ ਵੀ ਤੁਸੀਂ ਜੀ ਗਾਡਰ ਸੀਮੈਂਟ ਦੇ ਪਾਏ, ਇਹਨਾਂ ਦੇ ਤਾਂ ਗਾਡਰ ਵੀ ਲੋਹੇ ਦੇ ਸੀ। ਲੋਹੇ ਦੇ ਗਾਡਰ ਪੈ ਗਏ ਸਾਰੇ, ਸੀਮੈਂਟ ਵਾਲੇ ਪੈ ਗਏ, ਲੋਹੇ ਵਾਲੇ। ਆ ਸਮਾਨ ਸਾਡਾ ਦੇ ਖਿਲ ਰਿਹਾ ਪਿਆ, 4 ਸਵੇਰਾ। ਅਰ ਦੀਵਾਰ ਵੀ ਉਹ ਦੇਖੋ ਨਾ ਅਗਲੇ ਪਾਸੋਂ ਪੱਕੀ ਦੀਵਾਰ ਸੀ, ਦੇਖੀ ਜੋ ਗਾਡਰ ਹੀ ਬਹਿ ਕੇ ਥੱਲੇ ਸਾਰੇ ਬਸ। ਅੱਲਾ ਯਾਰ ਥੋੜੀ ਨਾ ਕਰਿਆ ਕਰ ਯਾਰ। ਇਹ ਅਸਲ ਚ ਹਾਂਜੀ ਸਾਹਿਬ ਬਸ਼ੀਰ ਦੇ ਕੋਠੇ ਦਾ ਵੀ ਬੁਰਾ ਹਾਲ ਹੋ ਗਿਆ। ਹਾਂਜੀ ਏਸੀ ਵਾਲੇ ਦਾ ਹੀ ਬੁਰਾ ਹਾਲ ਹੋ ਗਿਆ। ਏਸੀ ਦਾ ਕੋਠੇ ਲਗੇ, ਏਸੀ ਵੀ ਲੈ ਕੇ ਅਸੀਂ ਤੇ ਏਸੀ ਬਸ਼ੀਰ ਏਸੀ ਵੀ ਲੈ ਕੇ ਆਣਾ ਸਾਰ ਜਾ। ਹਾਂਜੀ ਚਲੋ ਬਾਹਰ ਲੈ ਆ ਵੀ ਕੋਈ ਜੀ ਨਹੀਂ ਸੀਗਾ। ਹਾਂਜੀ ਹਾਂਜੀ ਨੁਕਸਾਨ ਤਾਂ ਦੇਖੋ ਜੀ, ਵੈਸੇ ਰੁਪਈਏ ਪੈਸੇ ਦਾ ਨੁਕਸਾਨ ਤਾਂ ਪੂਰਾ ਹੋ ਹੀ ਜਾਂਦਾ ਵਾ, ਬੰਦਾ ਤੇ ਨਾਕਾਬਲੇ ਤਲਾਫੀ ਨੁਕਸਾਨ ਉਹੀ ਹੁੰਦਾ ਜਿਹੜਾ ਪੂਰਾ। ਵੀ ਪਹਿਲਾਂ ਨਹੀਂ ਤੁਸੀਂ ਆ ਪੱਟੀ ਸੀ? ਅਸੀਂ ਪਹਿਲਾਂ ਪੱਟੀ ਸੀ ਇੱਥੇ ਇੱਕ ਦੇ ਨਾਲ ਪੱਟੀ ਹੈ, ਫਿਰ ਅਸੀਂ ਪੱਟੀ ਦੂਸਰੀ ਨਹੀਂ ਤੀਸਰੀ ਨਹੀਂ ਹੈ। ਇਹ ਹੁਣ ਤੀਸਰੀ ਪੱਟ ਰਹੇ ਜੀ। ਉਹ ਕੀ ਗੱਲ? ਨਹੀਂ ਨਹੀਂ ਵੀ ਪਹਿਲਾਂ ਅਸੀਂ ਇਹ ਪੱਟੀ ਸੀ ਥੋੜਾ ਇਹਨੇ ਏਰੀਆ ਕਵਰ ਕਰਨ, ਹੂੰ ਫਿਰ ਅਸੀਂ ਇਹ ਪੱਟ ਲਈ ਹੋਰ ਥੋੜਾ ਇੰਨਾ ਖੁੱਲਾ ਕਰ ਦਈਏ ਚੜਾਈ ਕਰ, ਉਸ ਤੋਂ ਹਾਲਾਤ ਛੱਡ ਕੇ ਹੁਣ ਅਸੀਂ ਫਿਰ ਹੋਰ ਪਿਛਾਂ ਨੂੰ ਚਲੇ ਗਏ। ਹੁਣ ਹਾਲਾਤ ਦੇ ਹਿਸਾਬ ਨਾਲ ਸਮਾਨ ਦੇ ਹਿਸਾਬ ਸਮਾਨ ਦੇ ਨਾਲ ਹਿਸਾਬ ਨਾਲ ਦੁਬਾਰਾ ਪੱਟਣੀਆਂ ਪੈ ਗਈਆਂ। ਇਧਰ ਫਿਰ ਆ ਖੂਹ ਜ਼ਿਆਦਾ ਨੇੜੇ ਆ ਜਾਂਦਾ, ਇਧਰ ਖੂਹ ਪਿਛਾਂ ਹਟਾਉਂਦੇ ਪਿਛਾਂ ਹਟ ਗਏ, ਇਸ ਕਰਕੇ ਇਹ ਉਸੇ ਰਾਤ ਦਾ ਜਿਹੜਾ ਵਾ ਨਾ ਸਾਰਾ ਹੈ, ਜਿਹੜੀ ਰਾਤ ਦਾ ਨੁਕਸਾਨ ਆ ਜੀ, ਇੱਕੋ ਰਾਤ ਦਾ ਨੁਕਸਾਨ ਹੋਇਆ ਸਾਰਾ ਜੀ। ਤੇ ਸਾਨੂੰ ਅੱਜ 8 ਦਿਨ ਹੋ ਗਏ, ਉਹੀ ਸਿੱਧਾ ਨਹੀਂ ਹੋ ਰਿਹਾ ਸਾਡੇ ਕੋਲ, ਤਾਂ ਚਾਲ ਹੀ ਨਹੀਂ ਸਿੱਧੀ ਹੋ ਰਹੀ ਸਾਡੀ। ਅਸੀਂ ਵੀ ਕੱਲ ਨਹੀਂ ਪੱਟੀ ਸੀ ਤੇ ਅੱਜ ਬਾਰਿਸ਼ ਪੈ ਗਈ, ਟਿਊਬਵੈਲ ਦਾ ਮੀਟਰ ਵੀ ਸੜ ਗਿਆ ਜਦੋਂ ਪਾਣੀ ਬਾਰਿਸ਼ ਦਾ ਪਿਆ ਨਹੀਂ। ਟਿਊਬਵੈਲ ਦਾ ਮੀਟਰ ਵੀ ਸੜ ਗਿਆ ਸਾਡਾ। ਉਹ ਖਰਚਾ ਆਪਾਂ ਨੂੰ ਪੈਣਾ ਕਿ ਆਪਾਂ ਨੂੰ ਪੈਣਾ ਜੀ, ਉਹਨਾਂ ਨੂੰ ਕਿੱਥੇ ਪੈਣਾ? ਆਪਾਂ ਨੂੰ ਪੈਣਾ ਕਿਉਂ? ਬਾਰਿਸ਼ ਵਾਲੇ ਦਿਨ ਤੁਸੀਂ ਰਿਪੋਰਟ ਕਰੋ। ਨਹੀਂ ਜੀ, ਸਾਨੂੰ ਮੀਟਰ ਦੇ ਪੈਸੇ ਸਾਨੂੰ ਪੈਣੇ ਜੀ। ਹਾਂਜੀ ਸਾਨੂੰ ਪੈਣਾ ਜੀ, ਗਵਰਨਮੈਂਟ ਦਾ ਨਿਜ਼ਾਮ ਹੈ। ਹਾਂਜੀ ਸਾਨੂੰ ਵੀ ਪੈਣਾ ਜੀ ਸਾਰਾ। ਬਸ਼ੀਰ ਆ ਗਿਆ ਜੀ।
ਹਾਂਜੀ ਬਸ਼ੀਰ ਵਾਲਾ ਕੋਠਾ ਦਿਖਾਈਏ ਜੀ ਆਪਣੀ। ਹਾਂ। ਹਾਂਜੀ ਬੜਾ ਜੀ ਅਫਸੋਸ ਹੋਇਆ ਜੀ ਹਾਂਜੀ ਇਹ ਜਿਹੜਾ ਕੰਮ ਖਰਾਬ ਹੋਇਆ ਕਰਦਾ ਬਿਹਤਰ ਹੀ ਕਰਦਾ ਜੀ। ਉਧਰ ਕੋਈ ਆਇਆ ਤਾਂ ਨਹੀਂ ਬਸ਼ੀਰ? ਨਹੀਂ ਆ ਜਾਓ। ਆਹ ਲਓ ਜੀ ਰਾਣਾ ਸਾਹਿਬ ਆ ਬਸ਼ੀਰ ਦਾ ਕੋਠਾ ਜੀ, ਤੁਸੀਂ ਆ ਦੇਖ ਲਓ ਵੀ ਮੈਂ ਕਿ ਆਵਾਜ਼ ਆ ਹਾਂ ਰਹੀ ਲੱਗੀ, ਹਾਂ ਲੱਗੀ। ਲਓ ਜੀ ਰਾਣਾ ਸਾਹਿਬ ਆ ਬਸ਼ੀਰ ਦਾ ਕੋਠਾ ਜੀ, ਬੜਾ ਅਫਸੋਸ ਹੋਇਆ ਜੀ, ਬੜਾ ਨੁਕਸਾਨ ਬੜਾ ਬਹੁਤ ਅਫਸੋਸਨਾਕ ਗੱਲ ਆ। ਔਰ ਇਹ ਦੇਖੋ, ਅੱਛਾ ਇਹ ਜਿਹੜਾ ਇਹਦੇ ਤੇ ਤਾਂ ਪਿਆ ਹੋਇਆ ਗਾਰਡਰ ਤੇ TR, ਇਹਦੇ ਤੇ ਛੱਤ ਕਿਸ ਚੀਜ਼ ਦੀ ਸੀ? ਇਹਦੇ ਜੀ ਗਾਰਡਰ ਤੇ ਟੀਗਰ ਸੀ। ਲਓ ਜੀ, ਇੱਥੇ ਕੋਈ ਯਾਨੀ ਕਿ ਜਿਹੜਾ ਕਸਰ ਵਾਲੀ ਗੱਲ ਨਹੀਂ ਸੀ ਵੀ ਗਾਰਡਰ TR ਸੀ ਤੇ ਉੱਪਰ ਯਾਨੀ ਕਿ ਜਿਹੜਾ ਨਾ, ਹਾਂ ਪੱਕੀ, ਹਾਂ ਤੇ ਪੱਕੀ ਦੀਵਾਰ ਸੀ ਅਗਲੇ ਪਾਸੇ, ਸਿਰਫ ਪਿਛਲੇ ਪਾਸੇ ਦੀਵਾਰ ਕੱਚੀ ਸੀ। ਮੈਂ ਕਿਹਾ ਇਹ ਤਾਂ ਦੀਵਾਰ ਸਾਹਮਣੇ ਦੀ ਤਾਂ ਪੱਕੀ ਸੀ। ਹਾਂਜੀ ਆਹ ਦੀਵਾਰ ਪੱਕੀ ਸੀ, ਹਾਂ। ਸਾਹਮਣੇ ਵਾਲੀ ਦੀਵਾਰ ਪੱਕੀ ਸੀ, ਪਿਛਲੀ ਦੀਵਾਰ ਜਿਹੜੀ ਕੱਚੀ ਸੀ। ਮੇਰੇ ਖਿਆਲ ਕਿ ਆ ਪਾਣੀ ਜਿਹੜਾ ਨਾ ਪਿਛਲੀ ਦੀਵਾਰਾਂ ਨੂੰ ਜਿਹੜਾ ਵਾ ਨਾ ਉਹ ਡਿੱਗੀਆਂ ਵਾ। ਹਾਂਜੀ ਪਿਛਲੀਆਂ ਦੀਵਾਰਾਂ ਡਿੱਗੀਆਂ ਨੇ, ਪਾਣੀ ਪਿਛਲੀ ਦੀਵਾਰਾਂ ਨੂੰ ਪਿਆ ਕੱਚੀਆਂ ਨੂੰ। ਤੇ ਇਹ ਵੀ ਗਈ ਆ ਜੀ। ਇਹ ਤੁਹਾਡੇ ਕਿੰਨੇ, 2 ਕੋਠੇ ਡਿੱਗੇ ਕਿ ਇੱਕ ਕੋਠਾ ਡਿੱਗਿਆ? ਹਾਂਜੀ ਇਹ 2 ਡਿੱਗੇ ਆ ਜੀ ਸਾਡੇ। 2 ਡਿੱਗੇ। ਅੱਛਾ, ਇੱਕ ਆ ਕੋਠਾ ਡਿੱਗਿਆ। ਹਾਂਜੀ ਇੱਕ ਆ ਜਿਹਦੇ ਵਿੱਚ ਖੜਿਆ ਤੇ ਇੱਕ ਆ ਸਾਹਮਣਾ। ਹਾਂ ਆ ਇਹਦੀ ਵੀ ਯਾਨੀ ਕਿ ਦੀਵਾਰ ਜਿਹੜੀ ਆ ਨਾ ਹਾਂਜੀ ਡਿੱਗੀ। ਚਲੋ ਸ਼ੁਕਰ ਹੈ, ਕੋਈ ਸੇ ਜੀ ਜੂ ਦਾ, ਜਾਨਵਰ ਦਾ ਨਹੀਂ, ਕੋਈ ਜਾਨਵਰ ਵੀ ਰੱਬ ਨੇ ਬਚਾ ਲਿਆ, ਜੀ ਵੀ ਬਚਾ ਲਿਆ ਅੱਲਾਹ ਤਾਲਾ ਨੇ। ਸ਼ੁਕਰ ਸ਼ੁਕਰ ਆ ਮਾਲਕ ਦਾ। ਹਾਂ ਇਹ ਬੜਾ ਅੱਛਾ ਵਾ ਕਿ ਅੱਛਾ ਕਿੰਨੇ ਵਜੇ ਤੁਹਾਡਾ ਜਿਹੜਾ ਵਾ ਨਾ? ਇਹ ਜੀ ਸਾਡਾ ਰਾਤ 2 ਵਜੇ ਕੰਮ ਪਾ ਗਿਆ। ਇਹ ਬਹੁਤ ਪਹਿਲੇ ਹੀ ਯਾਨੀ ਕਿ ਜਿਹੜਾ ਵਾ ਨਾ। ਤੁਸੀਂ ਬਾਹਰ ਪਏ ਸੀ ਕਿ ਪਰਲੇ ਕੋਠੇ ਸੀ? ਅਸੀਂ ਜੀ ਪਰਲੇ ਕੋਠੇ 'ਚ ਪਏ ਸੀ, ਇਹ ਦੀਵਾਰਾਂ ਡਿੱਗੀਆਂ ਨੇ, ਸਾਨੂੰ ਖੜਕਾ ਆਇਆ ਹੈ, ਮੁੜ ਕੇ ਅਸੀਂ ਉੱਠੇ ਆਂ ਤੇ ਜੇ ਦੇਖਿਆ ਤਾਂ ਦੀਵਾਰਾਂ ਸਾਰੀਆਂ ਡਿੱਗੀਆਂ। ਬੱਚੇ ਬੁੱਚੇ ਕੁੰਝ ਲਏ। ਇਹ ਕੱਚੀ ਦੀਵਾਰਾਂ ਸੀ, ਇਹ ਫੱਟਿਆਂ ਵਾਲੀਆਂ ਬਣੀਆਂ ਹੋਈਆਂ ਸੀ ਕਿ ਕਿਸ ਤਰ੍ਹਾਂ ਇਹ ਜੀ ਉਂਝ ਪਠਾਣਾ ਵਾਲੀਆਂ ਬਣੀਆਂ ਸੀ। ਅੱਛਾ, ਪਠਾਣਾ ਵਾਲੀਆਂ ਬਣੀਆਂ ਸੀ। ਯਾਨੀ ਕਿ ਇਹਦੇ ਤੋਂ ਇੱਕ ਹੋਇਆ ਕਿ ਸਾਡੇ ਵਾਲੀ ਦੀਵਾਰਾਂ ਕੁਝ ਟਾਈਮ ਜ਼ਿਆਦਾ ਲੈ ਗਈਆਂ, ਗਿਰਦੀਆਂ ਹੋਈਆਂ। ਇਹ ਤਾਂ ਬਹੁਤ, ਇਹ ਤਰ੍ਹਾਂ ਸਭ ਬਹੁਤ ਨੁਕਸਾਨ ਹਾਂ ਬਹੁਤ। ਹਾਂਜੀ ਦੇਖੋ ਜੀ ਇਹ ਕਬੂਤਰਾਂ ਦਾ ਕੁੱਡਾ ਨਹੀਂ ਪੈਂਦਾ ਹੈ। ਤੇ ਹਾਂਜੀ ਅੱਜ ਕੱਲ ਤਾਂ ਜੀ ਕਬੂਤਰਾਂ ਵਾਸਤੇ ਖੁੱਡਾ ਬਣਾਉਣਾ ਜਿਹੜਾ ਨਾ, ਜਿਹੜੇ ਹਾਲਾਤ ਹੈਗੇ ਆ ਉਹ ਔਖਾ ਹੈਗਾ। ਤੇ ਗਰੀਬ ਬੰਦੇ ਦਾ ਮੇਰੇ ਭਤੀਜੇ ਨੂੰ ਦੇ ਯਾਰ ਕਈ ਕੋਈ ਹਾਂ। ਬਾਕੀ ਕੀ ਕਰੀਏ, ਕਬੂਤਰਾਂ ਦਾ ਤਾਂ ਨਿਜ਼ਾਮ ਹੈ। ਅਸੀਂ ਕੀ ਆਸ ਸਕਨੇ ਆ? ਅਸੀਂ ਤਾਂ ਦਿਨ ਚੜੇ ਵੇਖਿਆ ਜਦੋਂ ਕੰਧ ਡਿੱਗੀ ਆਈ। ਸਾਡਾ ਏਸੀ ਵੀ ਅਸੀਂ ਹੋਰ ਘੰਟਾ ਕਰਨ ਨਾ ਹੁੰਦੇ, ਏਸੀ ਵੀ ਦਵਾ ਗਿਆ। ਹਾਂਜੀ 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 ਵੀਡੀਓ ਬਣਦੀ, ਵੀਡੀਓ ਬਣਦੀ ਪਈ, ਵੀਡੀਓ ਬਣਦੀ ਪਈ, ਜਾਣਾ ਪਿੱਛੇ ਰਾਤ ਸਾਲ ਹੋਰ ਬੱਟੀ ਗਿਆ। ਠੀਕ ਹੈ ਜੀ ਰਾਣਾ ਸਾਹਿਬ, ਚਲਿਏ ਹਾਂ ਚਲਿਏ ਬੈਠੀਏ। ਕੀ ਯਾਰ ਬੜਾ ਸਾਰੇ ਸਮਾਨ ਦੇਖ ਕੇ ਅਫਸੋਸ ਹੋਇਆ ਜੀ ਬੜਾ ਜਿਹੜਾ ਵਾ ਨਾ। ਨਹੀਂ ਦੇਖ ਕੇ ਜੀ ਬੜਾ ਅਫਸੋਸ ਹੋਇਆ। ਉਹੀ ਗੱਲ ਆ ਵੀ ਅਸੀਂ ਰਹਿਮਤ ਕਹਿੰਦੇ ਆ, ਲੇਕਿਨ ਰਹਿਮਤ ਵੀ ਉੱਥੇ ਤੱਕ ਹੀ ਹੁੰਦੀ ਆ ਜਦੋਂ ਤੱਕ ਜ਼ਹਿਮਤ ਨਾ ਬਣ ਜਾਵੇ। ਹਾਲਾਤ ਜਿਹੜੇ ਆ ਵੀ ਥੋੜੀ ਤਾਂ ਚੰਗੀ ਆ। ਹਰ ਬੰਦਾ ਮੀਂਹ ਮੰਗਦਾ, ਇਹ ਵੀ ਮੰਗਦਾ ਹੋਣਾ ਪਹਿਲਾਂ ਵੀ ਬਹੁਤ ਦਿਨ ਹੋ ਗਏ ਮੀਂਹ ਕੋਈ ਨਹੀਂ ਪੈ ਰਿਹਾ ਹੈਗਾ, ਮੀਂਹ ਨਹੀਂ ਆ ਰਿਹਾ। ਤੇ ਫਿਰ ਮਾਲਕ ਜਿਹੜਾ ਆ ਉਹਦੇ ਵੱਲ ਫੈਸਲੇ ਆ ਜੀ, ਇਹ ਬਿਹਤਰ ਆ ਜੋ ਵੀ ਆ। ਅਸੀਂ ਤਾਂ ਇਹੀ ਆ, ਲੇਕਿਨ ਇਹ ਮਾੜਾ ਹੋਇਆ ਬਹੁਤ ਜਿਹੜਾ। ਅੱਛਾ ਐਤਕੀ ਇਹ ਬਹੁਤ ਸਾਲਾਂ ਬਾਅਦ ਪਹਿਲਾ ਹੋਇਆ ਮੌਕਾ ਹੋਇਆ ਕਿ ਕੋਈ 15 ਕੁ ਸਾਲਾਂ 'ਚ ਵੀ ਇਹ ਦੀਵਾਰਾਂ ਇਸ ਤਰ੍ਹਾਂ ਜਿਹੜੀਆਂ ਗਿਰੀਆਂ, ਵਰਨਾ ਇੰਨੀ ਬਾਰਿਸ਼ ਨਹੀਂ ਪਈ ਸੀ। ਸਹੀ ਗੱਲ। ਚਲਿਏ ਜੀ, ਹਾਂ ਚਲੀਏ। ਹਾਂ ਵੀ ਵਿਸ਼ੇਸ਼ ਚਲਿਏ। ਹਾਂਜੀ ਉਹ ਦੇਖੋ ਜੀ ਸਾਰਾ ਸਮਾਨ ਸਾਡੇ ਦਾ ਕੀ ਹਾਲ ਬਣ ਰਾਤਾ। ਅੱਲਾਹ ਪਾਕ ਨੇ ਦਿਖਾਓ ਜੀ ਭਾਈ ਹੋਰਾਂ ਨੂੰ ਪਰੇ। ਨਹੀਂ ਉਧਰ ਬੱਚੀਆਂ ਬੈਠੀਆਂ। ਆਹੋ ਤੇ ਫਿਰ ਹੁਣ ਇਹ ਤਾਂ ਫਿਰ ਖਿਲਰਨਾ ਤਾਂ ਹੈ ਹੀ ਆ। ਵਾਹ ਜੀ ਵਾਹ, ਪੱਖੀ ਵਾਸ ਬਣ ਗਏ ਇੱਕ ਵਾਰੀ। ਹੈ ਆ ਦੇਖੋ, ਰਹਿਮਤ ਕਰ ਦਿੱਤੀ। ਆਹੋ ਜੀ, ਇੱਕ ਵਾਰੀ ਤਾਂ ਹਾਲਾਤ ਖਰਾਬ ਆ।
ਅੱਛਾ ਜੀ ਰਾਣਾ ਸਾਹਿਬ ਤੁਹਾਡੇ ਨਾ ਮਕਾਨਾਂ ਦਾ ਤਾਂ ਦੇਖਿਆ ਬੜਾ ਅਫਸੋਸ ਹੋਇਆ ਹਾਂਜੀ ਹਾਂਜੀ ਤੇ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਨਾ ਹੋ ਗਿਆ। ਫਿਰ ਇਹ ਵੀ ਹੈ ਕਿ ਹੁਣ ਸਾਰੀਆਂ ਚੀਜ਼ਾਂ ਵੀ ਬਾਹਰ ਪਈਆਂ ਵਾਂ, ਡੰਗਰਾਂ ਦਾ ਵੀ ਹਾਂਜੀ। ਇਸ਼ੂ ਹੈ। ਤੇ ਫਸਲ ਦਾ ਦੱਸੋ ਵੀ ਕਿਹੜੀ ਇਹ ਬਾਰਿਸ਼ ਤੋਂ ਬਾਅਦ ਕਿਹੜੀ ਫਸਲਾਂ ਨੂੰ ਕੋਈ ਫਾਇਦਾ ਹੈ ਤੇ ਕਿਹੜੀ ਫਸਲਾਂ ਦਾ ਨੁਕਸਾਨ ਹੋਇਆ? ਫਸਲ ਨਰਮਾ ਲਾਇਆ ਸੀ। ਹਾਂ। ਨਰਮੇ ਨੂੰ ਫਿਲਹਾਲ ਤਾਂ ਨੁਕਸਾਨ ਗਿਆ, ਰੇਟ ਵੀ ਡਿੱਗ ਗਿਆ, ਨਰਮਾ ਵੀ ਖਰਾਬ ਹੋ ਗਿਆ, ਖਿੜਿਆ ਪਿਆ ਸਾਰਾ। ਚਲੋ ਉਹਦੇ ਨਾਲ ਜੋ ਕਿੰਨਾ ਨਰਮਾ ਤੁਹਾਡਾ ਲੱਗਿਆ? ਨਰਮਾ 4 ਕਿੱਲੇ 5 ਕਿੱਲੇ ਲੱਗਿਆ ਸੀ। ਅੱਛਾ। 5 ਕਿੱਲੇ ਨਰਮਾ ਕੋਈ ਚੁਗਿਆ ਵੀ ਸੀ ਪਹਿਲੇ? ਚੁਗਿਆ ਵੀ ਸੀ ਪਹਿਲਾਂ ਕੋਈ, ਬਾਕੀ ਖਿੜਿਆ ਪਿਆ ਸਾਰਾ ਉਹਦੇ ਖੜਾ ਵਿੱਚ। ਹੂੰ। ਫਿਰ ਮੱਕੀ ਲਾਉਣੀ ਜ਼ਮੀਨ ਦੀ 3 ਦਫਾ ਤਾਂ ਅਸੀਂ ਮੱਕੀ ਦੀ ਜ਼ਮੀਨ ਬਣਾ ਲਈ। ਅੱਛਾ। ਰਾਤ ਫਿਰ ਹਲੇ ਕੱਲ ਤਿਆਰ ਕਰਕੇ ਹਟੇ ਆ। ਅੱਜ ਖਾਲੀਆਂ ਪਾ ਕੇ ਮੱਕੀ ਲਾਉਣੀ ਸੀ ਅਸੀਂ। ਮੈਂ ਵੀ ਇਹੀ ਕੰਮ। ਹਾਂਜੀ ਤੇ ਅੱਜ ਸਾਡੀ ਫੇਰ ਗਏ ਲੱਗ 20-25 ਹਜ਼ਾਰ ਦਾ ਤੇਲ, 3 ਦਫਾ 25-25 ਹਜ਼ਾਰ ਦਾ ਤੇਲ, 75 60-70 ਹਜ਼ਾਰ ਦਾ ਤੇਲ ਫੂਕ ਲਿਆ 3 ਦਫਾ ਦੇ ਵਿੱਚ। ਹਾਂਜੀ ਆ ਤੀਸਰੀ 5 ਕਿੱਲੇ ਫੇਰ ਕੱਲ ਅੱਜ ਉਹਦੀਆਂ ਖਾਲੀਆਂ ਪਾਉਣੀਆਂ ਸੀ। ਰੂਟਾ ਮਾਰ ਹਲ ਵਾਹ 2-3 ਸੀਆਂ ਲਿਆ ਤਿਆਰ ਕਰ। ਚਲੋ ਰਾਤ ਸੁਬਾਹ ਰਾਤ ਬਾਰਿਸ਼ ਪੈ ਗਈ, ਫਿਰ ਬੈਠੋ ਨਵੇਂ ਸਿਰੇ ਫਿਰ ਚੱਲਾਂਗੇ ਜੀ। ਅੱਗੇ ਪਤਾ ਨਹੀਂ ਫੇਰ ਉਹ ਬਾਰਿਸ਼ ਪੈ ਜਾਵੇ ਜਾਂ ਤਿਆਰ ਹੋ ਜਾਣਾ। ਅੱਗੇ ਅੱਲਾ ਨੂੰ ਪਤਾ ਜੀ, ਕਿਸੇ ਨੂੰ ਪਤਾ ਕੋਈ ਨਹੀਂ। ਉਹਦੇ ਚ ਵੀ ਨੁਕਸਾਨ ਵਾਲੇ, ਮੱਕੀ ਵੀ ਲੇਟ ਹੋ ਰਹੀ ਹੈ ਜੀ। ਮੱਕੀ ਵੀ ਲਾਉਣੀ ਸੀਗੀ, ਉਹ ਵੀ ਲੇਟ ਹੋਈ ਜਾਂਦੀ। ਅਗਲੀ ਫਸਲ ਦੀ ਡਿਮਾਂਡ ਫਿਰ ਲੇਟ ਹੁੰਦੀ ਜਾਂਦੀ, ਜਿਹੜੀ ਅਗਲੀ ਫਸਲ ਟਨਲ ਲਾਉਣੀ ਫਾਰਮ ਜੋ ਉਹ ਲੇਟ ਹੋ ਰਹੀ, ਸਾਨੂੰ ਉਹਦਾ ਵੀ ਨੁਕਸਾਨ ਹੋ ਰਿਹਾ। ਹਾਂਜੀ ਹੁਣ ਪਤਾ ਨਹੀਂ ਆ ਫਸਲ ਜਿਹੜੀ 15-20 ਦਿਨ ਪਿੱਛੇ ਚਲੀ ਜਾਏ। ਹਾਂਜੀ 15 ਦਿਨ ਇਹ ਪਿੱਛੇ ਚਲੇ ਗਏ। ਅੱਗੇ ਜਿਹੜੇ ਕਟਾਈ ਦਾ ਟਾਈਮ ਆਉਣਾ ਜੀ, ਆਉਣਾ ਜੀ। ਹੁਣ 15 ਦਿਨ ਅੱਗੇ ਮਹੀਨਾ ਲੇਟ ਹੋ ਜਾਣਾ ਇਹਨੇ ਕਟਾਈ ਦੇ ਟਾਈਮ। ਇਸ ਕਰਕੇ ਨਾ ਜੀ ਬਸ ਅੱਲਾ ਵਾਰ ਸਾਨੂੰ ਦੇਖੋ। ਅਸੀਂ ਤਾਂ ਕਿੱਲਾ ਕੁ ਪੱਠੇ ਲਾਣੇ ਸੀ। ਹਾਂਜੀ ਲੇਕਿਨ ਮੈਂ ਤੇ ਸ਼ੁਕਰ ਆ ਕਿ ਉਹ ਜਿਹੜਾ ਨਾ ਸਾਨੂੰ ਵਾਈ ਉਹਦੇ ਤੋਂ ਬਚ ਗਏ। ਮੈਂ ਤਾਂ 8 ਕਿੱਲੇ ਲਾਉਣੇ ਸੀ ਮੱਕੀ, 8 ਕਿੱਲੇ ਤਿਆਰ ਕਰੀ ਬੈਠਿਆ। ਮੱਕੀ ਨੂੰ ਲੱਗੇ 2-3 ਦਿਨ ਹੋ ਗਏ ਜ਼ਮੀਨਾਂ ਤਿਆਰ ਕਰ। ਤਿਲਾਂ ਨੂੰ ਨੁਕਸਾਨ ਹੈ, ਤਿਲਾਂ ਦੇ ਹੁਣ ਉਹਦੇ ਚ ਵਾਖਰ ਸੁੱਕ ਰਹੇ ਆ ਕੁਛ। ਤਿਲਾਂ ਦਾ ਵੀ ਨੁਕਸਾਨ ਹੀ ਇਹਦੇ ਚ ਕੋਈ ਨਹੀਂ ਉਹਦੇ ਚ ਹੋਣਾ ਹੈਗਾ ਹੱਲ ਦਾ। ਜਿਹੜੀਆਂ ਮੱਕੀਆਂ ਵਿੱਚ ਖੜੀਆਂ ਲੋਕਾਂ ਦੀਆਂ ਹਲੇ ਹਾੜ ਪੱਕਿਆਂ ਵਾਲੀਆਂ, ਉਹ ਵਿੱਚ ਛਿੱਲਣ ਵਾਲੀਆਂ ਖੜੀਆਂ, ਉਹਨਾਂ ਦਾ ਨੁਕਸਾਨ ਵਿੱਚ ਬਹੁਤ ਜ਼ਿਆਦਾ। ਅਸਲ 'ਚ ਆਪਣਾ ਜਿਹੜਾ ਏਰੀਆ ਨਾ ਇੱਥੇ ਇੱਕ ਅੱਧੀ ਤਕੜੀ ਬਾਰਿਸ਼ ਹੀ ਵਾਰਾ ਖਾ ਸਕਦੀ। ਹਾਂਜੀ ਹਾਂਜੀ ਜ਼ਿਆਦਾ ਬਾਰਿਸ਼ ਇੱਥੇ ਆਪਣੇ 3 ਬਾਰਿਸ਼ਾਂ ਤਕੜੀਆਂ ਪੈ ਗਈਆਂ। ਇਹ ਮੈਦਾਨੀ ਇਲਾਕੇ ਜਿਹੜੇ ਨਾ ਜੀ, ਉੱਥੇ ਜਾ ਕੇ ਬਾਰਿਸ਼ਾਂ ਬੁਸ਼ਾ ਇੱਥੇ ਤਾਂ ਫਿਰ ਸਾਡੇ ਤਾਂ ਅੱਧੇ ਘੰਟੇ ਦੀ ਬਾਰਿਸ਼ ਤੇਜ਼ ਜਿਹੜੀ ਹੈ ਨਾ, ਉਸ ਦਿਨ ਪਹਿਲੀ ਬਾਰਿਸ਼ ਵੀ ਜਿਹੜੀ 2-3 ਘੰਟੇ ਦੀ ਤੇਜ਼ ਬਾਰਿਸ਼ ਸੀ। ਫਿਰ ਇਹ ਫਸਲਾਂ ਬੀਜੀਆਂ ਹੀ ਹੋਣ ਨਾ ਸਾਰੀਆਂ, ਬਿਜਾਈ ਦੇ ਟਾਈਮ ਫਸਲਾਂ ਦੇ ਪੈ ਪੂ ਜਾਣ ਤੇ ਫਿਰ ਵੀ ਕੋਈ ਨਾਲੇ ਉਹ ਵੀ ਫਸਲਾਂ ਦਾ ਹੈ ਕਿ ਫਸਲਾਂ ਦਾ ਹਿਸਾਬ ਕਿਤਾਬ ਤੇ ਹੈ ਕਿ ਫਸਲ ਜਿਹੜੀ ਹੈ ਨਾ, ਹੁਣ ਜਿਸ ਤਰ੍ਹਾਂ ਕਮਾਦ ਆ ਵੀ ਉਹਨੂੰ ਹੈ ਕਿ ਬਾਰਿਸ਼ ਦਾ ਕੋਈ ਨੁਕਸਾਨ ਨਹੀਂ। ਉਹ ਤਾਂ ਜਿੰਨੀ ਪੈ ਮੁੰਜੀ ਆ ਉਹਨੂੰ ਕੋਈ ਨਹੀਂ ਨੁਕਸਾਨ, ਇਹਨੂੰ ਤਾਂ ਫਾਇਦਾ ਹੀ ਫਾਇਦਾ। ਹਾਂਜੀ ਤੇ ਸਾਡੇ ਤੇ ਇੱਕ ਦੀ ਬਾਰਿਸ਼ ਵਾਰਾ ਖਾਂਦੀ ਹੈ। ਹਾਂਜੀ ਤੇ ਮੱਕੀ ਹੁਣ ਲੇਟ ਹੋ ਗਈ, ਦੁਬਾਰਾ ਲੰਨੇ ਜੀ ਅੱਲਾ ਖੈਰ ਆਏ। ਸਾਰਿਆਂ ਤੋਂ ਵੱਡਾ ਨੁਕਸਾਨ ਇਹ ਹੈ ਕਿ ਹੁਣ ਵੀ ਮੱਕੀ ਤੇ ਚਲੋ ਲੇਟ ਤਾਂ ਹੈਗੀ ਆ ਜੀ। ਹੁਣ ਤੇਲ ਇੰਨਾ ਮਹਿੰਗਾ, ਟਰੈਕਟਰ ਭਾਣ ਥੋੜੇ ਤੇਲ ਹੀ ਨਹੀਂ ਪੂਰਾ ਹੁੰਦਾ ਹੈਗਾ। ਇੰਨਾ ਮਹਿੰਗਾ ਤੇਲ ਫੂਕ ਫੂਕ ਕੇ ਕਿੱਥੇ ਚਲਾ ਜਾਂਦਾ ਇਹਨਾਂ ਨਾਲੇ ਆ ਦੂਸਰਾ ਹੁਣ ਜਿਹੜਾ ਮਿਰਚਾਂ ਜਿਹੜਾ ਟਨਲ ਵਾਲਾ ਉਹ ਜਦੋਂ ਲਾਉਣੀ ਸਾਰੇ ਬਹੁਤ ਲੇਟ ਹੋ ਰਿਹਾ। ਹੋ ਸਕਦਾ ਜੇ ਇੱਕ ਬਾਰਿਸ਼ ਹੋਰ ਪੈ ਗਈ ਨਾ ਜੀ, ਇਹ ਮੱਕੀ ਫਿਰ ਲੱਗਣੀ ਕੋਈ ਨਹੀਂ ਫਿਰ ਉਹ ਲਾਣੀ ਵੀ ਨਹੀਂ ਹੈਗੀ, ਫਿਰ ਲੱਗਣੀ ਵੀ ਕੋਈ। ਫਿਰ ਨੁਕਸਾਨ ਕਿਉਂਕਿ ਅੱਗੇ ਸਾਡਾ ਫਾਰਮ ਨਹੀਂ ਲੱਗਣਾ। ਨਹੀਂ ਉਹ ਫਿਰ ਮੇਜਰ ਫਸਲ ਸਾਲ ਦੀ ਹੋਈ ਹੁੰਦੀ। ਅਗਲਾ ਫਾਰਮ ਫਿਰ ਸਾਡਾ ਲੇਟ ਨਾ ਇਹ ਤਿਆਰ ਹੋਣੀ ਆ ਨਾ ਫਿਰ ਉਹ ਫਾਰਮ ਤਿਆਰ। ਠੀਕ ਹੈ ਜੀ, ਅੱਲਾਹ ਤਾਲਾ ਤੁਹਾਨੂੰ ਜਿਹੜਾ ਵਾ ਨਾ ਫਸਲ ਚੋਂ ਜਿਹੜੀ ਵੀ ਹੈ ਇਹਦੇ ਚੋਂ ਬਰਕਤ ਦੇਵੇ। ਤੇ ਰੱਬ ਦਾ ਸ਼ੁਕਰ ਆ ਕਿ ਇਹਦੇ ਚ ਤੁਹਾਡਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਡੰਗਰ ਦਾ ਤੁਹਾਡਾ ਰਾਣਾ ਸਾਹਿਬ ਵੀ ਨਾ ਜੀ ਬਚ ਗਏ। ਇਹਨਾਂ ਦਾ ਕੋਠਾ ਡਿੱਗਿਆ ਵੀ ਦੂਜੇ ਕੋਠੇ ਸੀਗੇ ਤੇ ਇੱਥੇ ਵੀ ਚਲੋ ਮਾਲਕ ਦਾ ਕਰਮ ਹੈਗਾ ਵੀ ਕੋਈ ਜੀ ਜਿਹੜਾ ਨਾ। ਅਰ ਬਲਕਿ ਉਦੋਂ ਸਾਡੇ ਸਾਹਮਣੇ ਬਲਕਿ ਕੁਝ ਚੀਜ਼ਾਂ ਅੰਦਰ ਸੀ, ਅਸੀਂ ਅੰਦਰ ਵੜੇ ਹੀ ਨਹੀਂ। ਤੇ ਉਹ ਸਾਡੇ ਦੇਖਦੇ ਹੀ ਇੱਕ ਮੰਜਾ ਤੇ 2 ਮੇਜ਼। ਤੁਹਾਡਾ ਤਾਂ ਏਸੀ ਵਗੈਰਾ ਤੁਹਾਡਾ ਤਾਂ ਖੈਰ ਬਹੁਤ ਨੁਕਸਾਨ ਆ। ਮਾਲਕ ਜਿਹੜਾ ਜੀ। ਚਲਿਏ ਜੀ ਰਾਣਾ ਸਾਹਿਬ ਆ ਜੀ। ਹਾਂ ਠੀਕ ਹੈ ਜੀ ਨੰਬਰਦਾਰ ਜੀ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਜਨਾਬ। ਬਹੁਤ ਅਫਸੋਸ ਹੋਇਆ ਜੀ ਵੀ ਪਤਰੇਰ ਦਾ ਇੰਨਾ ਨੁਕਸਾਨ ਹੋ ਗਿਆ। ਮੈਨੂੰ ਤਾਂ ਆਹੋਂ ਗਿਆ ਸੀ ਨਾ ਬਸ਼ੀਰ, ਅਸੀਂ ਉੱਧਰ ਮੈਂ ਤੇ ਰਾਣਾ ਸਾਹਿਬ ਜਦੋਂ ਆਏ ਨਾ ਡੇਰੇ ਤੇ ਬਸ਼ੀਰ ਗਿਆ। ਬਸ਼ੀਰ ਨੇ ਮੈਨੂੰ ਦੱਸਿਆ ਵੀ ਇੰਨਾ ਨੁਕਸਾਨ ਹੋ ਗਿਆ, ਮੈਨੂੰ ਤਾਂ ਪਤਾ ਹੀ ਨਹੀਂ ਸੀ। ਤੇ ਬੜਾ ਤਕਲੀਫ ਵਾਲੀ ਗੱਲ ਹੈ ਜੀ, ਬਹੁਤ ਅਫਸੋਸ ਵਾਲੀ ਗੱਲ। ਅੱਛਾ ਮੈਂ ਨਾ ਇੱਕ ਗੱਲ ਕਰਾਂਗਾ ਕਿ ਅਸੀਂ ਨਾ ਦਰਖਤਾਂ ਤੇ ਜਦੋਂ ਜ਼ੋਰ ਦਿੰਨੇ ਆ ਨਾ, ਇਹ ਦਿਖਾਓ ਦਰਖਤ ਕਿ ਹੁਣ ਇਹ ਦਰਖਤ ਇੱਕ ਦਫਾ ਕੱਟਿਆ ਗਿਆ ਨਾ, ਉਹ 4 ਜਗ੍ਹਾ ਤੋਂ ਫੁੱਟਿਆ ਵਾ। ਤੇ ਇਹ ਦੇਖੋ 2-4 ਸਾਲ ਤੱਕ ਨੇ 4 ਦਰਖਤ ਹੋ ਜਾਣੇ ਆ। ਇਸ ਤਰ੍ਹਾਂ ਹੀ ਆ ਜਿਹੜੇ ਆ ਦਰਖਤ ਇਹ ਵੀ ਯਾਨੀ ਕਿ ਫੁੱਟੇ ਹੋਏ ਆ ਉੱਥੋਂ। ਸਾਰੇ ਦਰਖਤ ਇੱਕ ਵਾਰੀ ਲੱਗ ਜਾਣ ਤੇ ਫਿਰ ਇਹ ਕੰਮ ਚੱਲਦਾ ਰਹਿੰਦਾ। ਲਓ ਜੀ ਸ਼ਾਮਾਂ ਵੀ ਹੋ ਗਈਆਂ, ਧਾਰ ਕੱਢਣ ਦਾ ਵੀ ਵੇਲਾ ਆ ਗਿਆ। ਆਪਣੀ ਗਾਂ ਵੀ ਦੇਖ ਰਹੀ ਹੋਣੀ ਆ ਵੀ ਰਾਣਾ ਖਾਲਦ ਜਿਹੜਾ ਨਾ
ਪਤਾ ਨਹੀਂ ਰਾਣਾ ਅਸਲਮ ਲੈ ਕੇ ਉਧਰ ਚਲ ਗਿਆ ਕਿ ਪਤਾ ਨਹੀਂ ਖਾਲਦ ਲੈ ਕੇ ਚਲ ਗਿਆ। ਲਾਡੋ ਵੀ ਡੀਕ ਰਹੀ ਹੈ ਜੀ ਇਸ ਟਾਈਮ, ਉਹਦਾ ਵੀ ਦੁੱਧ ਪੀਣ ਦਾ ਵੇਲਾ ਹਾਂ ਹੈਗਾ। ਨਹੀਂ ਉਹਦਾ ਤਾਂ ਬੜਾ ਮਸਲਾ ਸਾਰਿਆਂ ਤੋਂ ਉਹਦਾ ਲੇਟ ਹਾਂ ਜੀ, ਤੇ ਫਿਰ ਉਹਨੇ ਵੀ ਬਾਰਿਸ਼ਾਂ ਉੱਤੇ ਚੱਲ ਰਹੀਆਂ ਜੀ, ਅੱਗੇ ਡੰਗਰ ਪਸ਼ੂਆਂ ਦੀ ਜਿੱਦਾਂ ਕਿ ਗੱਲ ਹੋ ਰਹੀ ਸੀਗੀ, ਕਿਉਂਕਿ ਸਾਡੇ ਇੱਥੇ ਕੋਈ ਜਦੀਦ ਨਿਜ਼ਾਮ ਐਡਾ ਕੋਈ ਨਹੀਂ ਹੈਗਾ, ਪੂਰਾ ਜਿਹਾ ਆਪਣਾ ਦੁੱਧ ਪੀਣ ਜਗਾ ਮੈਂ ਕਿਹੜਾ ਬਹੁਤੇ ਡੰਗਰ ਰੱਖੇ ਆ। ਲਓ ਜੀ, ਆਖਰ ਦੇ ਉੱਤੇ ਉਹੀ ਗੱਲ ਹੈਗੀ ਆ। ਬਹਰਹਾਲ ਜੀ, ਸਾਰੇ ਪਹਿਲਾਂ ਤਾਂ ਮੇਰੀ ਤੁਹਾਡੇ ਅੱਗੇ ਦਰਖਾਸਤ ਹੈਗੀ ਆ ਵੀ ਦੁਆ ਕਰੋ ਵੀ ਮਾਲਕ ਜਿਹੜਾ ਵੀ ਮੀਂਹ ਪਾਵੇ ਨਾ ਉਹ ਰਹਿਮਤ ਦਾ ਪਾਵੇ, ਵੀ ਕਿਸੇ ਦਾ ਨੁਕਸਾਨ ਨਾ ਹੋਵੇ। ਤੇ ਦੇਖੋ ਜੀ, ਕਿਸੇ ਦਾ ਵੀ ਨੁਕਸਾਨ ਰਾਣਾ ਸਾਹਿਬ ਉਹ ਇੰਜ ਹੀ ਲੱਗਦਾ ਮੈਨੂੰ ਤਾਂ ਵੀ ਜਿੱਦਾਂ ਆਪਣਾ ਹੋਵੇ। ਹਾਂਜੀ ਠੀਕ ਹੈ ਜੀ, ਆਖਰ ਦੇ ਉੱਤੇ ਉਹੀ ਗੱਲ ਹੈਗੀ ਆ ਜੀ ਵੀ ਪੰਜਾਬੀ ਜਿੱਥੇ ਕਿੱਥੇ ਵੀ ਬੈਠਾ, ਪੰਜਾਬੀ ਜਿੱਥੇ ਕਿੱਥੇ ਵੀ ਵਸਦਾ ਜੀ, ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ ਹੈ ਜੀ। ਮੈਨੂੰ ਰਾਣਾ ਖਾਲਦ ਮਕਬੂਲ ਨੂੰ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੂੰ ਜੀ ਦੇ ਦਿਓ ਇਜਾਜ਼ਤ। ਰੱਬ ਰੱਖ।